ਮਾਈ ਨੇ ਕਿਹਾ ਮੇਰੇ ਕਰਨਲ ਜੀ ਨੂੰ ਆਏਂਗੇ ਤੇ ਬਾਹਰ ਬੈਠੇ ਗਏ ਉਹ ਨਾ ਤੇਲ ਦੇਖਿਆ ਕਿੱਥੇ ਚਲਾ ਗਿਆ। ਕੱਲ ਉਹਨੂੰ ਕਿਹਾ ਹਵੇਲੀ ਪੈ ਜਾਣਾ ਕੱਲ ਕਹਿੰਦਾ ਕੱਛਾ ਬਾਲਟੀ ਤੁਹਾਡੀ ਹੋਣੀ ਹੈ। ਇਹਨੂੰ ਵੀ ਕਿਹਾ ਹਵੇਲੀ ਪੈ ਜਾਣਾ ਕਹਿੰਦਾ ਮੈਂ ਨਹੀਂ ਤੈਨੂੰ ਮਹੱਲੇ 'ਚ ਕਹਿੰਦੇ ਸੀ ਪੌਦੇ ਬਾਅਦ ਇੰਨੀ ਕੁ ਜ਼ਮੀਨ ਲੈ ਕੇ ਤੇ ਸਹੁਰਿਆਂ ਨੂੰ ਕਹਿ ਰਿਹਾ ਕਾ ਸਮਝੇ ਤੇ ਨਹੀਂ ਲੌਟेंगे। ਬੇਟਾ ਫਿਲਮ ਦੇਖ ਲਓ ਅਨਿਲ ਕਪੂਰ ਸਾਹਿਬ ਦੀ। ਤੁਸੀਂ ਦੇਖ ਲਓ ਤੁਹਾਡੇ ਕੇਬਲ ਨਹੀਂ ਆਉਂਦਾ ਜੀ। ਚੱਲ ਯਾਰ ਆਹ ਰੋਲ ਹੈ ਤੇ ਤੂੰ ਦੱਸ ਤੇ ਲਿਆ ਕਰਕੇ ਰੋਲ ਆ ਯਾਰ। ਉਹਨੇ ਦੱਸਤਾ ਬਾਅਦ ਮੈਂ ਕਦੋਂ ਦੱਸਿਆ ਹੋ ਗਿਆ ਵਾ। ਉਹ ਯਾਰ ਇੱਥੇ ਹਰ ਬੰਦਾ ਹੀ ਨਵਾਬ ਆ ਯਾਰ। ਯਾਰ ਅਸੀਂ ਤਾਂ ਮਾੜੇ ਬੰਦੇ ਆ ਯਾਰ ਜਿਵੇਂ ਕਿੱਥੇ ਯਾਰ ਇਹਨਾਂ ਨੂੰ ਆਪਾਂ ਚ ਬਸ ਬੱਦਲ ਚੜੀ ਆਉਣ ਡਿਆ ਬੱਦਲ ਚੜੀ ਆਉਣ ਡਿਆ। ਬੱਦਲ ਚੜੀ ਜਾ ਰਿਹਾ ਚਲੋ ਯਾਰ ਚਲੋ ਕਰ ਲੋ ਰੋਲ ਨਹੀਂ ਪਾਈ ਸੀ ਵੀ ਕਿਉਂ ਆ ਤੁਸੀਂ ਆਪਣੀਆਂ ਗੱਲਾਂ 'ਚ ਲੱਗੇ। ਅੱਛਾ ਯਾਰ ਠੀਕ ਹੈ ਬਹੁਤ ਹੁੰਦਾ ਨਾ ਲੇਟ ਆਉਂਦਾ। ਹਾਂਜੀ ਅੱਛਾ ਯਾਰ ਮੇਰੀ ਗੱਲ 3 ਵਜੇ ਆ ਕੇ ਪੈ ਵਿਚਾਰ ਧੁੱਪਾਂ ਛਾਵਾਂ। ਅੱਛਾ ਭਰਾਵਾ ਮੈਂ ਹਨਾ ਇੱਕ ਛੋਟੀ ਜੀ ਰਿਕੁਐਸਟ ਕਰਨੀ ਹੈ ਸਭ ਤੋਂ ਪਹਿਲੇ ਨੰਬਰ ਤੇ। ਕੱਲ ਮੈਂ ਨਾ ਸਲਮਾਨ ਸਾਹਿਬ ਜਿਹੜਾ ਸ਼ੋਅ ਅਪਲੋਡ ਨਹੀਂ ਹੋਇਆ ਉਹ ਮੈਂ ਸਾਰਾ ਦੇਖਿਆ। ਉਹਦੇ 'ਚ ਮੈਂ ਕਮੀਆਂ ਬਹੁਤ ਜ਼ਿਆਦਾ ਵੇਖੀਆਂ ਨੇ ਕਿ ਅਸੀਂ ਸਾਰੇ ਨਾ ਓਵਰਲੈਪ ਕਰਦੇ ਆ। ਜੀ ਭਾਜੀ ਠੀਕ ਹੈ ਨਾ ਓਵਰਲੈਪ ਕਰਦੇ ਆ। ਇੱਕ ਤੇ ਸਾਰੇ ਜਿਹੜੇ ਅਸੀਂ ਮਾਜ਼ਰਤ ਕਰਦੇ ਹਾਂ ਜੀ ਨਾਜ਼ਰੀਨ ਤੋਂ। ਇਹ ਨੈਕਸਟ ਸ਼ਿਕਾਇਤ ਮੇਰੀ ਨਹੀਂ ਆਏਗੀ ਇਹਨਾਂ ਦੀ ਵੀ ਨਹੀਂ ਆਏਗੀ ਤੇਰੀ ਵੀ ਨਹੀਂ ਆਏਗੀ ਤੇਰੀ ਵੀ ਤਸ਼ੱਦਦ ਜਿਹੜਾ ਕਰਦੇ ਨੇ ਤੁਸੀਂ ਠੀਕ ਹੈ ਨਾ। ਅੱਛਾ ਦੂਸਰੇ ਨੰਬਰ ਤੇ ਗੱਲ ਰਹੀ ਤਸ਼ੱਦਦ ਦੀ। ਮੈਨੂੰ ਕਾਲ ਆਈ ਹੈ ਕੱਲ 2 ਬੰਦਿਆਂ ਦੀ। ਠੀਕ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ। ਉਹਨਾਂ ਨੇ ਮੈਨੂੰ ਕਿਹਾ ਜੀ ਕਿ ਤੁਸੀਂ ਕਾਲੂ ਤੇ ਤਸ਼ੱਦਦ ਕਰਦੇ ਹੋ ਮਿੱਠੇ ਤੇ ਤਸ਼ੱਦਦ ਕਰਦੇ ਹੋ ਮਾਰਦੇ ਹੋ ਇਹਨਾਂ ਨੂੰ ਇਹ ਉਹ ਜਿਹੜਾ ਕਿ ਨਾਗਵਾਰ ਲੱਗਿਆ। ਠੀਕ ਹੈ ਸਾਰਿਆਂ ਨੂੰ ਨਾਗਵਾਰ ਲੱਗਿਆ ਹੋਏਗਾ ਲੇਕਿਨ ਮੈਂ ਅੱਜ ਸੱਚੇ ਦਿਲ ਦੇ ਨਾਲ ਮੈਂ ਇਹਨਾਂ ਨੂੰ ਸਿਰਫ ਇੰਨਾ ਹੀ ਪੁੱਛਣਾ ਕਾਲੂ ਭਾਈ ਤੁਸੀਂ ਮੇਰੇ ਭਰਾ ਹੋ ਮੈਨੂੰ ਤੁਸੀਂ ਕੀ ਸਮਝਦੇ ਹੋ? ਸੱਚ ਬੋਲਣਾ ਹਾਂ ਸਹੀ ਦੱਸਣਾ ਜੋ ਤੇਰੇ ਦਿਲ 'ਚ ਆ। ਸਾਡੇ ਵੱਡੇ ਭਰਾ ਹੋ। ਅੱਲਾ ਤੇਰਾ ਭਲਾ ਕਰੇ। ਸਾਡੇ ਭਰਾ ਹੋ ਵੱਡੇ। ਨਹੀਂ ਸਾਡੇ ਭਰਾ ਨੇ ਸਾਡੇ ਯਾਰ ਸੀਨੀਅਰ ਨੇ। ਸਹੀ ਕਹਿ ਕੇ ਵੀ ਗਲਤ ਦੱਸਤਾ ਯਾਰ। ਠੀਕ ਹੈ ਜੀ ਮਿੱਠਾ ਸਾਹਿਬ ਤੁਸੀਂ ਕੀ ਸਮਝਦੇ ਹੋ ਮੈਨੂੰ? ਭਰਾ ਹੀ ਭਾਜੀ। ਵੱਡਾ ਭਰਾ ਹਾਂਜੀ ਤੇ ਵੱਡਾ ਛੋਟਿਆਂ ਨੂੰ ਮਾਰ ਨਹੀਂ ਲੈਂਦਾ। ਮਾਰ ਸਕਦੇ ਹੋ ਤੁਸੀਂ ਸਾਡੇ ਵੱਡੇ ਭਰਾ ਹੋ ਸਾਡੇ ਪਿਓ ਦੀ ਜਗ੍ਹਾ। ਠੀਕ ਹੈ ਉਸਤਾਦ ਸਾਡੇ ਤੁਹਾਡੇ ਕੋਲ ਬੜਾ ਕੁਝ ਸਿੱਖਿਆ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਤੁਹਾਨੂੰ ਮਾਰ ਸਕਦੇ ਹੋ। ਠੀਕ ਹੈ ਨਾ। ਭਾਵੇਂ ਸ਼ੇਰ ਲਾ ਦਿਓ। ਮੈਨੂੰ ਕਾਲ ਕਰਕੇ ਉਹ ਬੰਦਾ ਕਹਿਣ ਡਿਆ ਜੀ ਕਿ ਤੁਸੀਂ ਉਹਨੂੰ ਮਾਰਿਆ ਕਾਲੂ ਨੂੰ। ਤੂੰ ਕੌਣ ਹੁੰਦਾ ਮੈਨੂੰ ਇੰਨਾ ਪੁੱਛਣ ਵਾਲਾ? ਨਹੀਂ ਮੈਂ ਮਾਰਨਾ ਹੀ ਅੱਲਾ ਫੜ ਮਾਰੇ ਅੱਲਾ ਫੜ ਮਾਰੇ ਕੀ ਕਰ ਲੇਗਾ ਮੈਂ ਓਏ ਕਰ ਹੈਂ ਕਰ ਨਹੀਂ ਮੈਂ ਕਾਲੂ ਨੂੰ ਮਾਰਾਂ ਮੈਂ ਵੱਡਾ ਭਰਾ ਵਾਂ ਉਹਨਾਂ ਮੈਨੂੰ ਪਿਓ ਕਹਿੰਦੇ ਨੇ। ਮੈਂ ਨਹੀਂ ਆਪਣੇ ਉਸਤਾਦਾਂ ਦੀ ਕੀਤੀ ਗੱਲ ਕਿਉਂ ਕੀਤੀ ਆ? ਸਾਡਾ ਪੁੱਛ ਲੈ ਭਰਾਵਾ ਗੱਲ ਕਰਕੇ ਸਾਡੇ ਪੁਆਈਆਂ ਆਂਡਿਆਂ ਜਦੋਂ ਸਾਨੂੰ ਕੁਝ ਨਹੀਂ ਹੋਣ ਡਿਆ। ਉਹ ਤੂੰ ਬਹਿ ਤੂੰ ਕਰ ਜੁਗਤਾ ਮੇਰੇ ਨਾਲ ਬਹਿ ਇੱਥੇ ਬਹਿ ਯਾਰ ਦਾਰਿਸ਼ ਬਹਿ ਸਲਮਾਨ ਬਹਿ ਯਾਰ। ਓ ਯਾਰ ਤੈਨੂੰ ਕਿੰਨੇ ਕਿਹਾ ਵਾ ਤੈਨੂੰ ਕਿਹਾ ਕਿਸੇ ਨੇ? ਸਾਡਾ ਬਹਿ ਥੱਲੇ ਆਪਸ ਦਾ ਮਾਮਲਾ ਤੂੰ ਕਹਿ ਕੋਗਾ ਫੇਰ ਯਾਦ ਕਰਾਤਾ ਯਾਰ। ਠੀਕ ਹੈ ਨਾ ਕਿੱਧਰ ਗਿਆ ਭਾ ਤੂੰ ਹੁਣ ਯਾਰ? ਸਿਰਾਜ ਮੈਨੂੰ ਵੱਡਾ ਭਰਾ ਇੱਕ ਮਿੰਟ ਚੁੱਪ। ਉਹ ਮੈਨੂੰ ਵੱਡਾ ਭਰਾ ਕਹਿੰਦੇ ਆ ਯਾਰ ਤੂੰ ਮੈਨੂੰ ਫੋਨ ਕਰਕੇ ਰਾਤ ਨੂੰ 1 ਵਜੇ ਨਾਲ ਧਮਕੀ ਲਾਣਨੇ ਆ ਯਾਰ। ਕਿਹੜਾ ਸੀਗਾ ਇਹ? ਛੱਡ ਚੁੱਪ ਕਰ ਜਿਹੜਾ ਵੀ ਆ। ਕੌਣ ਆ ਭਾਈ? ਤੂੰ ਕਹਿ ਕੇ ਯਾਰ ਕਾਲੂ ਨੂੰ ਫੈਸਲ ਭਾਈ ਤੁਸੀਂ ਮਾਰ ਰਹੇ ਹੋ। ਮਾਰਿਆ ਉਹ ਮੈਂ ਮਰ ਗਿਆ ਯਾਰ। ਦੱਸ ਕੀ ਕਰ ਰਹੇ ਅੱਲਾ ਮਾਰਿਆ ਵਾ। ਮਿੱਠਾ ਕੀ ਹੈ ਕਰ ਜੁਗਤਾਂ ਕਰੋ। ਓਏ ਉਰੇ ਆ ਮੈਨੇਜਰ ਆ ਜਾ ਨਾਲੇ ਇੱਧਰ ਆ ਜਾ ਬਹਿ ਜਾ ਕੋਈ ਬਹਾਨਾ ਬੂਨਾ ਨਹੀਂ। ਇੱਧਰ ਆ ਨਾ ਯਾਰ ਇੱਧਰ ਆਓ ਕਲੀਅਰ ਕਰੋ ਯਾਰ ਮੈਂ ਤੁਹਾਡਾ ਵੱਡਾ ਭਰਾ ਯਾਰ ਮਿਲ ਹੀ ਨਹੀਂ ਕੀ ਰਿਹਾ। ਗੱਲ? ਵਾਈਫਾਈ ਵੀ ਨਹੀਂ ਮਿਲ ਰਿਹਾ। ਇੱਧਰ ਬਹਿ ਚੁੱਪ ਮਲ 5 ਨੂੰ ਛੱਡ ਦੇ ਸਾਲ 5 ਬਹਿ ਚੁੱਪ ਕਰਕੇ ਯਾਰਾ ਬਾਈ ਨੂੰ ਕਹੇ ਭਰਾ ਆਇਆ ਬੈਠੋ ਤੈਨੂੰ ਕੁਛ ਕਿਹਾ ਵਾ? ਤੈਨੂੰ ਕੁਛ ਕਿਹਾ ਮੈਂ? ਤੈਨੂੰ ਮਾਰਿਆ ਤੇ ਤੂੰ ਕਿਉਂ ਉੱਠਿਆ ਮੀਸਣਿਆ ਉੱਥੇ ਆ ਕੇ ਬੈਠੋ ਓਏ। ਮੈਂ ਨਹੀਂ ਲਿਆ ਮੈਂ ਬੈਠਾ। ਆ ਜਾ ਮਿੱਠੇ ਆ ਜਾ ਯਾਰ। ਭਾਈ ਪਿਸ਼ਾਬ ਕਰ ਆਵਾ। ਇੱਧਰ ਆ ਨਹੀਂ ਇੱਧਰ ਹੀ ਆ। ਆਈ ਗੋ ਟੂ ਵਾਸ਼ਰੂਮ ਜੀ। ਇੱਧਰ ਆ ਯਾਰ ਨਾ ਮਿੱਠੇ ਖਜਾ ਯਾਰ। ਆਈ ਗੋ ਟੂ ਡਰਿੰਕ ਵਾਸ਼ਰੂਮ। ਤੈਨੂੰ ਪਤਾ ਵੱਡਾ ਭਰਾ ਗਿਆ ਵਾ ਵੱਡਾ ਭਰਾ। ਓਏ ਮੇਰੀਆਂ ਦਵਾਈਆਂ ਮੇਰੀਆਂ ਗੁਰਦਿਆਂ ਨੂੰ ਪੈਂਦੀਆਂ ਇਹ ਕਾਤੋਂ ਇੰਨੀਆਂ ਲੈ ਲਈਆਂ ਜੇ? ਆ ਵੇ ਮੈਂ ਦਵਾਈਆਂ ਯੂਜ਼ ਕਰ ਰਿਹਾ ਮੈਂ ਐਂਜ਼ਾਇਟੀ ਚ ਡਿਪਰੈਸ਼ਨ ਚ। ਅਸੀਂ ਘਲਿਆ ਵਾ। ਮੈਨੂੰ ਧਮਕੀਆਂ ਲੱਗ ਰਹੀਆਂ ਮਿੱਠਾ ਨੂੰ ਮਿੱਠਾ ਕੀ ਹੈ? ਉਹ ਮਿੱਠਾ ਕੀ ਆ? ਮੈਂ ਜੁਗਤਾਂ ਕਰ ਉਹ ਖੁਦਾ ਦੇ ਉਹਦੇ ਨਾਲ ਧਮਕੀ ਲਾਇਆ ਕਰੋ ਯਾਰ। ਜੁਗਤਾਂ ਕਰ। ਤੁਸੀਂ ਦੇਖ ਲਓ ਧਮਕੀ ਤੋਂ ਬਗੈਰ ਮੈਂ ਸੈੱਟ ਸੀਗਾ ਹੈਪੀ ਬੈਠਾ ਸੀਗਾ ਧਮਕੀ ਤੋਂ ਬਗੈਰ ਮੈਨੂੰ ਤੈਨੂੰ ਕੁਝ ਮੈਂ ਕਹਿ ਰਿਹਾ ਆ ਧਮਕੀ ਤੋਂ ਬਗੈਰ ਨੀਂਦ ਪਾਤੇ ਉਸ ਬੰਦੇ ਨੇ ਯਾਰ ਦੇਖ ਜਾ
ਹੁਣ ਕੀ ਕਰੀਏ ਨਾ ਕੋ ਧਮਕੀਆਂ ਯਾਰ ਖੁਦਾ ਦੇ ਬੰਦੋ ਯਾਰ ਮੈਂ ਨਹੀਂ ਕਰਦਾ ਸ਼ੋ ਯਾਰ ਤੈਨੂੰ ਮੈਂ ਕਰਾਂ ਯਾਰ ਤੁਹਾਨੂੰ ਅਸੀਂ ਕਿਹਾ ਵਾ ਤੁਹਾਨੂੰ ਅਸੀਂ ਮਿਸ ਕਾਲਾਂ ਦਿੱਤੀਆਂ ਕਿ ਇਹਨੂੰ ਕਾਲ ਕਰੋ ਅੱਧੀ ਰਾਤ ਕਾਲ ਕਰੋ 1 ਕੁਛ ਨਹੀਂ ਵਜੇ ਹੁੰਦਾ ਕਾਲੂ ਜੇ ਭੋਰਾ ਵੱਡੇ ਭਰਾ ਨੇ ਮਾਰ ਲਿਆ ਜਰ ਲੋ ਕੁਛ ਨਹੀਂ ਹੁੰਦਾ ਤੇਰੀ ਜਲਾਲ ਫਰਕਾਰ ਦੇਖਿਆ ਅੱਛਾ ਹੁਣ ਮੈਨੂੰ ਸਿਰਫ ਇੰਨਾ ਦੱਸ ਮੈਂ ਦਵਾਈਆਂ ਯਾਰ ਮੈਂ ਅੱਲਾ ਦੀ ਕਸਮ ਡਾਕਟਰ ਕੋਲ ਗਿਆ ਸਿੱਧਾ ਯਾਰ ਤੇ ਦਵਾਈ ਡਾਕਟਰ ਕੋਲ ਮਿਲਦੀ ਸੁਨਿਆਰਾ ਰੱਖ ਕੇ ਬੈਠਾ ਹੁੰਦਾ ਡੱਬੀ ਯਾਰ ਕੋਈ ਮਿਠਾਈ ਅੱਜ ਤੁਸੀਂ ਸਿਰਫ ਜੁਗਤਾਂ ਕਰਨੀਆਂ ਨੇ ਮੈਨੂੰ ਮੈਂ ਕਹਿੰਦਾ ਸੀ ਖੰਡੀ ਖਾ ਲਈਏ ਇੰਨੀ ਤੈਨੂੰ ਮੈਂ ਕਹਿ ਰਿਹਾ ਇਹ ਕੋਈ ਧਮਕੀ ਆਈ ਯਾਰ ਉਹ ਵੇਖ ਨਾ ਤੁਹਾਨੂੰ ਕਿਹਾ ਕਿੰਨੇ ਗੱਲ ਕਿੰਨੇ ਕੀਤੀ ਇਹ ਓਏ ਪੁੱਠੀ ਜੁੱਤੀ ਪਾ ਕੇ ਕਹਿੰਦੇ ਆ ਕਿੱਧਰ ਨੂੰ ਹੋ ਗਈ ਵੱਡਾ ਸਿੰਘ ਘੁੰਮ ਗਿਆ ਪੁੱਠੀ ਸ਼ਰਟ ਪਾ ਕੇ ਤੇ ਚਲੋ ਅੱਜ ਐਨੂੰ ਜਾਣਾ ਪੈਣਾ ਮੇਰੀ ਗੱਲ ਸੁਣ ਪੁੱਠਾ ਹੁਣ ਚੀਰ ਤੁਸੀਂ ਵਾ ਸਿਰਫ ਇੰਨਾ ਦੱਸੋ ਮੇਰਾ ਰੁਤਬਾ ਕੀ ਹੈ ਤੁਹਾਡੀ ਨਜ਼ਰ 'ਚ ਕਲੀਅਰ ਮਿੱਠੇ ਕਲੀਅਰ ਦੱਸਣੀ ਕਲੀਅਰ ਦੱਸ ਉਹਨਾਂ ਨੂੰ ਦੱਸ ਜਿਹੜੇ ਮੈਨੂੰ ਫੋਨ ਕਰ ਰਹੇ ਆ ਮੈਨੂੰ ਕਹਿ ਰਹੇ ਨੇ ਕਿ ਵੀ ਕਾਲੂ ਇੱਕ ਮਿੰਟ ਪਹਿਲੇ ਕਾਲੂ ਦੱਸ ਤੂੰ ਇਧਰ ਆ ਤੇਰੀ ਜਿਹੜੀ ਫੈਨ ਫੋਲੋਇੰਗ ਆ ਨਾ ਉਹ ਮੈਨੂੰ ਫੋਨ ਕਰਕੇ ਕਹਿ ਰਹੀ ਮੈਸੇਜ ਕਰ ਰਹੀ ਕਿ ਫੈਸਲ ਭਾਈ ਆ ਤੁਸੀਂ ਗਲਤ ਕਰ ਰਹੇ ਹੋ ਕਾਲੂ ਨਾਲ ਦੇਖੋ ਦੱਸ ਮੈਨੂੰ ਓਏ ਇੱਕ ਮਿੰਟ ਚੁੱਪ ਕਰ ਇਹਨੂੰ ਦੱਸ ਚੱਲ ਦੱਸ ਨਹੀਂ ਭਾਜੀ ਕੋਈ ਗਲਤ ਨਹੀਂ ਕਰ ਰਹੇ ਤੁਸੀਂ ਗਲਤ ਕੀਤਾ ਫੋਨ ਕਰਕੇ ਮੇਰਾ ਤੁਸੀਂ- ਰੁਤਬਾ ਕੀ ਹੈ ਤੇਰੇ ਅੱਗੇ ਤੇਰੀ ਨਜ਼ਰ 'ਚ ਮੈਂ ਕੀ ਆ ਆ ਦੱਸ ਹੌਲੀ ਬੋਲੋ ਕੀ ਹੋ ਗਿਆ ਚੱਲ ਦੱਸ ਮੇਰੇ ਵੱਡੇ ਭਰਾ ਨੇ ਠੀਕ ਹੈ ਮੇਰੇ ਵਾਸਤੇ ਬਹੁਤ ਅੱਛਾ ਸੋਚਦੇ ਨੇ ਮੈਨੂੰ ਗਾਈਡ ਕਰਦੇ ਨੇ ਮੇਰੇ ਨਾਲ ਮੁਹੱਬਤ ਕਰਦੇ ਨੇ ਤੇ ਮਾਰਨ ਦਾ ਹੱਕ ਆ ਮਾਰਨ ਦਾ ਹੱਕ ਹੈਗਾ ਇੰਨਾ ਨਹੀਂ ਹੁਣ ਜਿੱਦਾਂ ਤੁਸੀਂ ਮਾਰਦੇ ਆ ਠੀਕ ਹੈ ਨਾ ਤੇ ਵੱਡੇ ਭਰਾ ਨੇ ਮੈਨੂੰ ਵੱਡੀ ਜਗ੍ਹਾ ਤੇ ਰੱਖਿਆ ਮੈਂ ਚੱਲ ਤੂੰ ਦੱਸ ਮੇਰੇ ਪਿਓ ਦੀ ਜਗ੍ਹਾ ਜੀ ਮੇਰੇ ਉਸਤਾਦਾਂ ਦੀ ਜਗ੍ਹਾ ਵਾ ਮਾਰ ਵੀ ਸਕਦੇ ਮੈਂ ਨਿੱਕੀ ਨਿੱਕੀ ਬੋਟੀ ਵੀ ਕਰ ਸਕਦੇ ਬੋਨਲੈਸ ਵੀ ਬਣਾ ਸਕਦੇ ਜੋ ਚਾਹਵੇ ਕਰ ਸਕਦੇ ਆ ਖੁਦਾਰਾ ਤੁਸੀਂ ਸਾਡੇ ਮਾਮਲੇ 'ਚ ਨਹੀਂ ਆਉਣਾ ਤੁਸੀਂ ਹਲਕੀ ਜਿਹੀ ਲੂਤੀ ਲਾਈ ਕਿਤੇ ਹਲਕੀ ਧਮਕੀ ਲਾਈ ਆ ਭਾਈ ਹੋਰ ਬਬਰ ਸ਼ੇਰ ਬਣ ਗਿਆ ਵਾ ਹੁਣ ਐਦਾਂ ਨਹੀਂ ਜਿਸ ਹੁੰਦਾ ਬੰਦੇ ਨੇ ਮੈਨੂੰ ਫੋਨ ਕੀਤਾ ਉਹਦੀ ਕੀ ਇੱਜ਼ਤ ਸਾਨੂੰ ਵੀ ਰਹਿ ਗਈ ਪੁੱਛੋ ਠਹਿਰ ਜਾ ਤੁਹਾਡਾ ਮੈਨੂੰ ਪਤਾ ਵਾ ਉਸ ਬੰਦੇ ਦੀ ਕੀ ਇੱਜ਼ਤ ਰਹਿ ਗਈ ਇਹ ਨਹੀਂ ਪਤਾ ਲੇਕਿਨ- ਦੱਸ ਨਾ ਸਲਮਾਨ ਦੱਸ ਯਾਰ ਉਹਨੇ ਆਪਣੀ ਉਹਦਾ ਇਜ਼ਹਾਰ ਕੀਤਾ ਸੀ Opinion- ਮੁਹੱਬਤ ਦਾ ਉਹ ਨਾ ਮੁਹੱਬਤ ਦਾ ਮੈਨੂੰ ਫੋਨ ਕਰਕੇ ਕਹਿਣ ਡਿਆ ਜੀ ਅੱਗੇ ਤੋਂ ਮਿੱਠੇ ਨੂੰ ਹੱਥ ਨਾ ਲਾਈ ਕਾਲੂ ਨੂੰ ਹੱਥ ਨਾ ਲਾਈ ਲੈ ਵੀ ਮੈਂ ਲਾਇਆ ਹੀ ਭਰਾਵਾ ਜੋ ਕਰਨਾ ਹੀ ਕਰ ਲੈ ਤੈਨੂੰ ਤੇ ਪਤਾ ਹੀ ਨਹੀਂ ਮੈਨੂੰ ਕਸਮ ਹੈ ਮੈਨੂੰ ਖਾਨਦਾਨ ਚ ਮੇਰੇ ਯਾਰ ਸੱਜਣ ਦੋਸਤ ਬੇਲੀ ਫੈਸਲ ਦਾਦਾ ਕਹਿੰਦੇ ਹੈ ਦਾਦਾ ਦਾਦਾ ਤੂੰ ਇਹਦੀ ਮੈਨੂੰ ਫੋਨ ਕਰਕੇ ਕਹਿਣ ਡਿਆ। ਚੱਕਬਜ਼ਾਰ ਦੁਕਾਨ ਵਿੱਚ ਦਾਦਾ ਪੋਤਾ ਦਾਦਾ ਫੈਸਲ ਭਾਈ ਧਿਆਨ ਨਾਲ ਬੜੇ ਬੜੇ ਉਹ ਨਹੀਂ। ਗੈਂਗਸਟਰ ਬੰਦੇ ਵੇਖਦੇ ਆ ਕਿਹੜੇ ਤੁਹਾਨੂੰ ਦਾਦਾ ਕਹਿੰਦੇ ਆ ਲੈ ਭਰਾਵਾ ਮੇਰੇ ਉਸਤਾਦ ਤੋਂ ਵੱਡਾ ਗੈਂਗਸਟਰ ਕੌਣ ਆ ਸ਼ਾਹ ਜੀ ਤੁਸੀਂ ਤਾਂ ਕੁਝ ਬੋਲੋ ਦੱਸੋ ਇਹਨੂੰ ਭਾਈ ਫੈਸਲ ਨੂੰ ਕੁਝ ਸਮਝਾਓ ਯਾਰ ਉਹ ਜੁਗਤਾਂ ਕਰ ਤੂੰ ਚੱਲ ਆ ਮੈਨੂੰ ਸੱਚੀ ਮੁੱਚੀ ਮਿੱਠੇ ਮੈਂ ਅਜੇ ਕਹਿਣਾ ਵਾ ਚੱਲ ਸਾਡਾ ਸਾਰਾ ਘਰਾਨਾ ਇੱਕ ਅਦਬੀ ਜਿਹਾ ਘਰਾਨਾ ਸੀ ਜੂਤਾ ਕਰਨਾ ਚੰਗੇ ਲੱਗਦੇ ਆ ਚੱਲ ਤੁਸੀਂ ਜੁਗਤਾਂ ਕਰੋ, ਭਾਸ਼ਾ ਨਾ ਰੱਖੀ ਕਰ। ਤੂੰ ਕਰ ਜੁਗਤ ਮੂੰਹ ਕਿਦਾਂ ਦਾ ਤੇਰਾ ਚੱਲ ਭਾਜੀ ਲੰਮੀਆਂ ਲੱਤਾਂ ਵਾਲਾ ਸੱਪ ਹੁੰਦਾ ਉਹ ਫੈਸਲ ਨੂੰ ਜਿੰਨ ਚਿੰਬੜ ਗਏ ਆਹੋ। ਉਹ ਬਾਬੇ ਨੇ ਬਾਹਰ ਕੱਢੇ ਤੇ ਜਿੰਨ ਬਾਹਰ ਨਿਕਲ ਕੇ ਕਹਿੰਦੇ ਪਹਿਲੇ ਪੈਰ ਧਵਾ ਦਿਓ ਯਾਰ ਕਿੰਨਾ ਅੰਤਰਕਾਰ ਆ ਦਾਨਿਸ਼ ਨੂੰ ਵੀ ਇੱਕ ਮਿੰਟ ਸੁਣ ਕੇ ਚਾਰ ਕਰ, ਵੱਜਣਗੇ ਸੁਣ ਕੇ ਕਰ ਕਿਤੇ ਨਹੀਂ ਜਾ ਰਿਹਾ ਉਹਨੇ ਮੈਨੂੰ ਗੱਲ ਕੀਤੀ ਨਾ ਜਿੰਨ ਚਿਮੜ ਗਿਆ ਹਾਂਜੀ ਦਾਨਿਸ਼ ਨੂੰ ਵੀ ਜਿੰਨ ਚਿਮੜਨ ਗਿਆ ਇੱਕ ਬਾਬੇ ਨੇ ਹੁਕਮ ਕੀਤਾ ਇਹਨੂੰ ਚਿਮੜ ਜਾ ਉਹ ਜਿੰਨੇ ਦਾ ਮੂੰਹ ਵੇਖ ਕੇ ਕਹਿੰਦਾ ਪਹਿਲੇ ਮੈਨੂੰ ਮਾਸਕ ਲਾਓ ਯਾਰ ਮਜ਼ਾ ਆਇਆ ਯਾਰ ਅਗਲੀ ਕਰ ਹੈਪੀ ਨਿਊ ਇਅਰ ਤੇ ਅੱਬੇ ਦਾ ਕਿਤੇ ਬਾਨ ਫੜਿਆ ਸਾਲਗਿਰਾ ਤੇ ਸੇਬ ਕਟਿਆ ਹੁੰਦਾ ਓਏ ਵੱਡੇ ਭਰਾ ਉਹਦਾ ਮੈਂ ਤਾਂ ਵੱਡੇ ਭਰਾ ਨਹੀਂ ਜੁਗਤਾਂ ਕਰੋ ਯਾਰ ਕਰੋ ਮੈਨੂੰ ਕਰੋ ਅੱਜ ਮਾਓ ਮੈਚ ਅੱਜ 4 ਵਜਣਗੇ ਚੱਲ ਮੋਸਟ ਖਰਗੋਸ਼ ਰੱਖਿਆ ਹੁੰਦਾ ਭਾਜੀ ਕੀ ਬਾਤ ਹੈ ਓਏ ਤੇਜ ਕੀ ਚ ਦਾਦੀ ਪਗਾਈ ਹੁੰਦੀ ਆ ਭਾਈ ਫੈਸਲ ਨੂੰ ਜਿੰਨ ਚਿੰਬੜਿਆ ਤੇ ਉਹਨੂੰ ਇੰਜ ਲੱਗਣ ਡਿਆ ਜਿਵੇਂ ਲੁਕਿਆ ਉਹ ਭਾਈ ਜਿੰਨ ਚਿਮੜ ਗਿਆ ਜਿੰਨ ਅੰਦਰੋਂ ਆਵਾਜ਼ ਦੇਣ ਡਿਆ ਹਲੋ ਇਹਨਾਂ ਯਾਰ ਚਿੰਨ ਚਿਮੜਿਆ ਵਾ ਜਦੋਂ ਲੱਥਿਆ ਆ ਆਵਾਜ਼ ਆਈ ਉਹਦੀ ਜਿੰਨ ਚਿਮੜਿਆ ਵਾ ਤੇ ਕਹਿ ਰਹੇ ਆਊਟ ਆਫ ਸਿਟੀ ਨਹੀਂ ਜਾਣਾ ਮੈਂ ਇਹਨੂੰ ਵੀ ਜਿੰਨ ਚ ਬੜਿਆ ਵਾਪਸ ਆ ਗਿਆ ਕਿਉਂ? ਕਹਿੰਦਾ ਵਾਲ ਫੜਨ ਨੂੰ ਜਗ੍ਹਾ ਹੀ ਨਹੀਂ ਹੈ ਦਾਦੇ ਦਾ ਜਨਾਬ ਚੁੱਕਣ ਡਿਆ ਤੇ ਪਿੱਛੋਂ ਛਾਤੇ ਖਲੋ ਕਰਨੇ ਰੂ 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 ਯਾਰ ਸੋਹਣਾ ਕਲਰ ਲਾ ਕੇ ਤੇ ਟਿਸ਼ੂ ਫਸਾ ਕੇ ਤੇ ਕੌਮ ਨਾਲ ਖਿਤਾਬ ਕਰਨ ਦੇ ਬਾਤ ਸੁਣੋ ਮੇਰੇ ਨੌਜਵਾਨੋ ਲੈ ਤੀਜੇ ਦੀ ਕੁਲਫੀ ਖਾ ਕੇ ਕਹਿ ਰਹੇ ਕਹਤੇ हैं मुझे राम जान ਆਪਣੀ ਸੱਸ ਅੱਗੇ ਕਰਨ ਡਿਆ ਕਿਆ ਬੋਲਤੀ ਤੂੰ ਨਾਲੀ ਚੋਂ ਠੀਪੇ ਕੱਢ ਕੇ ਕਹਿੰਦਾ ਕੋਈ ਦੰਦਾ ਛੋਟਾ ਬੜਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਨੌਜਵਾਨ ਨਸਲ ਨੂੰ ਕੋਈ ਮੈਸੇਜ ਦਿਓ ਕਹਿੰਦਾ ਕੁਛ ਨਹੀਂ ਹੈ ਫਾਰਗਾ ਭਾਜੋ ਉੱਥੋਂ ਸੁਬਾ ਸਰਹੱਦ ਚ ਸਿੰਧੀ ਚਾਦਰ ਪਾ ਕੇ ਖਿਤਾਬ ਕਰਦੇ ਯਾਰ ਮਾਮਾ ਕੋਮੇ ਚ ਗਿਆ ਵਾ ਤੇ ਆਪਣੇ ਕਜੇ ਨੂੰ ਹੁਣ ਕਹਿੰਦਾ ਦੱਸਿਓ ਕਿ ਤੁਸੀਂ ਕਿੱਥੇ ਆ ਲੈ ਉਹ ਤਾਂ ਅੱਗੇ ਕੋਮੇ ਚ ਯਾਰ ਫਿਲਮ ਦੇ ਵਿੱਚ ਨਾ ਫਿਲਮ ਦੇਖਣੇ ਮਾਮੇ ਠਾਕਰ ਨੇ ਕਿ ਹਵੇਲੀ ਪੈ ਜਾਣਾ ਤੇ ਚੋਰੀ ਮੋਟਰਸਾਈਕਲ ਕੱਢਣ ਦੇ
ਤੇ ਉੱਥੇ ਮਹੱਲੇ 'ਚ ਪੁੱਛਣ ਓ ਯਾਰ ਇੱਥੇ ਕਿਤੇ ਮਾਮੇ ਠਾਕਰ ਦੀ ਹਵੇਲੀ ਕਿੱਧਰ ਹੈ? ਯਾਰ ਇਹਨੂੰ ਵੀ ਕਹਿੰਦਾ ਹਵੇਲੀ ਭੇਜ ਜਾਣਾ, ਕਹਿੰਦਾ ਨਾਲ ਅਪੂ ਨੂੰ ਲੈ ਆਵਾ। ਅਰੇ ਕੱਲਾ ਜਾ। ਯਾਰ ਫਿਲਮ ਦੇਖਣ ਦੇ ਠਾਕਰ ਨੇ ਕਿਹਾ ਹਵੇਲੀ ਪੇ ਆਣਾ, ਸਭ ਤੋਂ ਅੱਗੇ ਬੈਠਾ ਜੀ। ਉਹਨੇ ਜੋ ਕਿਹਾ ਨਾ ਹਵੇਲੀ ਪੇ ਆਣਾ ਤੇ ਪਿਛਾਲਾ ਕਰਨੀ, ਆਪੂ ਬੈਠੇ ਆ। ਯਾਰ ਉਹਨੇ ਕਿਹਾ ਹਵੇਲੀ ਪੇ ਆ ਜਾਣਾ ਤੇ ਰੈਲੀ ਦੀ ਸ਼ਕਲ ਚ ਜਾਣਦੇ ਸਾਰੇ। ਕਾਲੂ ਨੂੰ ਵੀ ਉਹਨੇ ਕਿਹਾ ਹਵੇਲੀ ਪੇ ਆ ਜਾਣਾ, ਕਹਿੰਦਾ ਓਕੇ ਹੋ ਗਿਆ। ਇਹਨੂੰ ਵੀ ਠਾਕਰ ਨੇ ਕਿਹਾ ਹਵੇਲੀ ਪੇ ਆਣਾ ਤੇ ਉੱਥੇ ਕਹਿੰਦੇ ਫੋਨ ਕਰਕੇ ਕਹਿੰਦੇ ਬੂਆ ਖੋਲੋ, ਬਾਹਰ ਹੀ ਖੜਾ ਮੈਂ। ਉਹ ਮਾਈ ਨੇ ਕਿਤੇ ਫਿਲਮ ਚ ਕਿਹਾ ਮੇਰੇ ਕਰਨ ਅਰਜੁਨ ਆਏਗੇ ਤੇ ਬਾਹਰ ਕਹਿੰਦੇ ਬਾਜੀ ਉਹਨੂੰ ਸੀਟਾਂ ਤੇ ਕਹਿ ਦੇਣਾ। ਯਾਰ ਭਾਈ ਫੈਸਲ ਉਹਨਾਂ ਨੇ ਕਿਹਾ ਹਵੇਲੀ ਪੇ ਜਾਣਾ, ਕਹਿੰਦਾ ਲੋਕੇਸ਼ਨ ਕੱਲ ਮੈਂ ਆ ਰਿਹਾ ਹੂੰ। डायलॉग मिला बसंती इनके सामने मत नाचना, कहती मेरा अपना भी दिल कर रहा है। ਜਦੋਂ ਮਾਈ ਨੇ ਕਿਹਾ ਮੇਰੇ ਕਰਨ ਅਰਜੁਨ ਆਏਗੇ ਤੇ ਬਾਹਰ ਬੈਠੇ ਗਏ, ਉਹ ਨਾ ਤੇਲ ਦੇਖਿਆ ਕਿੱਥੇ ਚਲਾ ਗਿਆ। ਇਹਨੂੰ ਮਿੱਠੇ ਨੂੰ ਵੀ ਕਿਹਾ ਹਵੇਲੀ ਭੇਜ ਜਾਣਾ, ਕਹਿੰਦਾ ਨਹੀਂ ਭਾਈ ਤੁਸੀਂ ਮੈਨੂੰ ਪਤਾ ਟੈਂਕੀ ਸਾਫ਼ ਕਰਾਉਣੀ। क्या मेरे करण अर्जुन आएंगे, कहते आज नाइट शिफ्ट। ਇਹਨੂੰ ਵੀ ਦਾਨਿਸ਼ ਨੂੰ ਠਾਕਰ ਨੇ ਕਿਹਾ ਹਵੇਲੀ ਭੇਜ ਜਾਣਾ, ਕਹਿੰਦਾ ਭਾਈ ਮੇਰਾ ਵੈਪਰ ਟੁੱਟਾ ਹੋਇਆ। ਭਾਈ ਫੈਸਲ ਨੂੰ ਭਾਈ ਉਹਨੇ ਗੁੱਸੇ ਨਾਲ ਕਿਹਾ ਹਵੇਲੀ ਪੇ ਆ ਜਾਣਾ, ਤੇ ਅੱਗੋਂ ਵੇਰ ਕੇ ਕਹਿੰਦੇ ਇਹ ਭਲਾ ਕਿੱਧਰਲੇ ਪਾਸੇ? ਕੱਲ ਉਹਨੂੰ ਕਿਹਾ ਹਵੇਲੀ ਪੇ ਆ ਜਾਣਾ, ਕੱਲ ਕਹਿੰਦਾ ਕੱਛਾ ਬਾਲਟੀ ਤੁਹਾਡੀ ਹੋਣੀ ਹੈ। ਠਾਕਰ ਨੇ ਕਿਹਾ ਹਵੇਲੀ ਪੇ ਆ ਜਾਣਾ ਤਾਂ ਕੋਈ ਮੂੰਹ ਬਣਾ ਕੇ ਤੁਹਾਨੂੰ ਬੁਲਾਉਣ ਦਾ ਹੀ ਸ਼ੌਕ ਹੁੰਦਾ ਵਾ। ਯਾਰ ਤੁਸੀਂ ਜਾਓ ਤਾਂ ਸਹੀ। ਕਿਹਾ ਹਵੇਲੀ ਪੇ ਆ ਜਾਣਾ ਤੇ ਕਹਿੰਦਾ ਮੈਨੂੰ ਦੂਰ ਪੈਂਦੀ ਆ, ਤੂੰ ਮੰਜੋਗ ਆਇਓ। ਉਹ ਮਾਈ ਨੇ ਕਿਹਾ ਮੇਰੇ ਕਰਨ ਅਰਜੁਨ ਆਏਗੇ ਤੇ ਅੱਗੋਂ ਕਹਿੰਦੇ ਆ ਲੰਦੇ ਅਸੀਂ ਇੱਥੇ ਬੈਠੇ ਆ। ਉਹਨੇ ਕਿਹਾ ਹਵੇਲੀ ਪੇ ਆ ਜਾਣਾ, ਕਹਿੰਦਾ ਕੱਲ ਨਹੀਂ ਸਹੀ ਕੱਲ ਕਰਨਾ। ਕੱਲ ਇਹਨੂੰ ਵੀ ਕਿਹਾ ਹਵੇਲੀ ਭੇਜ ਜਾਣਾ, ਕਹਿੰਦਾ ਸ਼ੇਵ ਕਰਾ ਕੇ ਆਵਾਂ। यार बिल्ली का बच्चा चुक के बाहुबली वाला सीन कर रहा है, इस बच्चे को जीना होगा। ਯਾਰ ਇੱਕ ਜਗ੍ਹਾ ਤੇ ਸੱਚੀ ਮੁੱਚੀ ਨਾ ਜਿਹੜੀ ਮੇਰੀ ਹੈ ਨਾ, ਉਹ ਮੈਂ ਹੀ ਕੀਤੀ ਹੈ। ਠੀਕ ਹੈ ਨਾ, ਉਹ ਮੈਨੂੰ ਬੜੀ ਅੱਛੀ ਲੱਗੀ ਆਪਣੀ ਜੁਗਤ। ਇਹਦੇ ਭਰਾ ਨੂੰ ਅੱਗ ਲੱਗੀ ਤੇ ਬੁਝਾਉਣ ਨਹੀਂ ਡਿਆ, ਅੱਗੋਂ ਕਹਿੰਦਾ ਵੀਰੋਂ ਕੇ ਵੀਰ शिव कामनी देवी के बड़े पुत्र वरिंद्र बाहुबली। ਓ ਯਾਰ ਬੜੇ ਅੱਗ ਬੁਝਾ ਤੂੰ ਉਹਨੂੰ ਕਹੀ ਜਾਣ ਡਿਆ। ਮਾਮਾ ਠਾਕੁਰ ਨੇ ਮਿੱਠੇ ਨੂੰ ਕਿਹਾ ਹਵੇਲੀ ਪੇ ਆ ਜਾਣਾ, ਤੇ ਕਹਿੰਦਾ ਨਹੀਂ। ਉਹ ਭਰਾਵਾ ਉਹਨੇ ਗੱਲ ਤਾਂ ਤੇਰੇ ਬੱਕੀ ਕਿਹੜੀ ਮਾਰੀ ਨੇ ਜਰਾਉਂਦੇ ਇਧਰ ਆ। ਇਹਨੂੰ ਵੀ ਕਿਹਾ ਹਵੇਲੀ ਭੇਜ ਜਾਣਾ, ਕਹਿੰਦਾ ਮੈਂ ਨਹੀਂ ਯਾਰ ਸਾਰੇ ਘਰ ਦੇ ਬੈਠੇ ਫਿਲਮ ਦੇਖਣ ਦੇ ਤੇ ਉਹਨੇ ਕਿਤੇ ਕਿਹਾ ਹਵੇਲੀ ਪੈ ਜਾਣਾ ਤੇ ਇਕੱਲਾ ਹੀ ਉੱਠ ਰਿਹਾ। ਇਹਦਾ ਬਾਗਦਾ ਕਿੱਧਰ, ਕਹਿੰਦਾ ਮੈਨੂੰ ਕਹਿਣ ਡਿਆ। ਉਹਨਾਂ ਨੇ ਕਿਹਾ ਭਾਈ ਫੈਸਲ ਨੂੰ ਹਵੇਲੀ ਪੇ ਆ ਜਾਣਾ, ਕਹਿੰਦਾ ਲੈ ਯਾਰ ਉਹਨੇ ਹਲਕਾ ਜਿਹਾ ਕਿਹਾ ਹਵੇਲੀ ਪੇ ਜਾਣਾ ਤੇ ਫੇਸ ਵਾਸ਼ ਕਰਨ ਦੇ। यार हवेली पे आने वाले डायलॉग तो पहले ही टीवी बंद करता, कहता इन्हें वही कहना, इन्हें फिर बुला लेना। ठाकुर ने कहा हवेली पे आ जाना, देखो कहते नहीं केला काशी काफी। ਯਾਰ ਠਾਕਰ ਨੇ ਕਿਹਾ ਹਵੇਲੀ ਪੈ ਜਾਣਾ ਤੇ ਬੂਹੇ ਪਿੱਛੇ ਖਲੋ ਕੇ ਬੜਾ ਕਹਿੰਦੇ ਉਹਨੂੰ ਕੋਈ ਸੁੱਤਾ ਪਿਆ ਫੈਸਲ। ਯਾਰ ਠਾਕੁਰ ਨੇ ਕਿਹਾ ਹਵੇਲੀ ਪੇ ਜਾਣਾ ਤੇ ਜੈ ਕੈਸ਼ ਦੇਖਣ ਦੇ। ਮੇਰੇ ਕੋਲ ਨਹੀਂ ਭਰਾਵਾ। ਮਿੱਠੇ ਨਾ ਕਰ ਯਾਰ, ਸਡਨਲੀ ਆਇਆ ਵਾ, ਅਚਾਨਕ ਆਇਆ ਵਾ। ये आइटम ना अपनी सालियां के करदा। ਯਾਰ ਇਹ ਕੱਟਦੀ ਯਾਰ ਇਹ। ਖੰਡੇ ਆ ਨਾ ਕੱਢਦੀ 200 ਰੁਪਏ। ਉਹ ਤੇਰੇ ਕੋਲ ਨਹੀਂ ਰਹਿਣਾ ਚਾਹੁੰਦਾ ਦੋਸਤੋ। ਯਾਰ ਆ ਵੇਖ ਲਓ, ਮੈਨੂੰ ਵੱਡਾ ਭਰਾ ਕਹਿੰਦੇ ਆ। ਯਾਰ ਤੁਹਾਡੇ ਭਰਾ ਨੇ ਬਾਗ ਲਾਇਆ, ਦੁਆ ਕਰੋ ਮੌਸਮ ਕਿਹੜਾ ਹੋ ਗਿਆ। ਦਿਲ ਕਰੇ ਮੇਰੇ ਯਾਰ ਪੌਦੇ ਕਿੱਡਾ ਸੋਹਣਾ ਮੌਸਮ। ਇੱਥੇ ਪਕੌੜੇ ਹੋਣ ਨਾ ਯਾਰ। ਯਾਰ ਭਾਈ ਫੈਸਲ ਨੂੰ ਉਹਨੇ ਕਿ ਹਵੇਲੀ ਤੇ ਆ ਜਾਣਾ, ਕਹਿੰਦਾ ਇਸ ਵਾਰੀ ਕਿਤੇ ਹੋਰ ਨਾ ਕਰ ਲਈਏ ਮੁਲਾਕਾਤ। ਮੁਲਾਕਾਤ दूर पैंदी। ਬਹੁਤ ਅੱਛੇ ਆ ਦਾਨਿਸ਼। ਇਹਨੇ ਵੀ ਠਾਕਰ ਨੇ ਕਿਹਾ ਹਵੇਲੀ ਭੇਜ ਜਾਣਾ, ਕਹਿੰਦਾ ਅੱਜ ਤੁਸੀਂ ਨਹੀਂ ਫਿਰੇ ਲਾਂਦੇ। ਮੈਂ ਡੇਲੀ ਹੈ ਨਾ, ਤੁਸੀਂ ਅੱਜ ਆਜੋ, ਘਰ ਕੋਈ ਨਹੀਂ ਹੈ। ਵਾਹ ਲੈ ਕਹਿੰਦੇ ਫੈਸਲ ਕੋ ਤਾਂ ਹਾਫ ਸ਼ਰਟ ਨਾ ਪਾ ਕੇ ਤੂੰ ਹੈਜ਼ਾ ਕਰਾ ਲੈਣਾ। ਇੰਨਾ ਹਵੇਲੀ ਤੇ ਗਿਆ, ਕਿਸੇ ਵੀ ਰਕਸ਼ੇ ਵਾਲਾ ਨਾ ਬੰਦਾ ਸੀ ਉਹ ਹਵੇਲੀ ਤੇ ਲੈ ਜਾਂਦਾ। ਯਾਰ ਇਹਨਾਂ ਹਵੇਲੀ ਤੇ ਜਾਂਦੇ ਸੀਗੇ, ਇਹਨਾਂ ਹਵੇਲੀ ਤੇ ਠਾਕਰ ਵਿੱਚੋਂ ਕਹਿੰਦਾ ਹਵੇਲੀ ਪੇ ਉਹ ਆ ਵੀ ਗਿਆ ਵਾ। ਯਾਰ ਇਹ ਵੀ ਇਹਨਾਂ ਹਵੇਲੀ 'ਚ ਜਾਂਦਾ ਸੀ, ਇਹਨੂੰ ਸਾਰੇ ਸੋਚਾਂ ਦਾ ਪਤਾ ਸੀ ਇਹ ਪੱਕੇ ਦਾ ਵਾ, ਤੂੰ ਤਾਂ ਵਾ। ਯਾਰ ਠਾਕਰ ਨੇ ਫਿਲਮ ਚੋਂ ਗਿਆ ਹਵੇਲੀ ਪੇ ਫੈਸਲ ਪਹੁੰਚ ਮੈਂ ਆ ਰਿਹਾ। ਖਬਰ ਸ਼ਾਹ ਵੀ ਭਾਈ ਹਵੇਲੀ 'ਚ ਚਲ ਗਿਆ ਤੇ ਸਾਰੇ ਨੌਕਰ ਕਰਨ ਉਹ ਆ ਗਿਆ ਫੇਰ ਝੂਠ ਤੇ। ਇਹਨੂੰ ਬਰਤਨਾਂ ਦਾ ਵੀ ਪਿਆ ਹੁੰਦਾ ਸੀ। ਉਹ ਕਹਿੰਦੇ ਹਵੇਲੀ ਭੇਜ ਜਾਣਾ, ਉਹ ਠਾਕਰ ਉਹ ਕਹਿੰਦਾ ਚਾय ਲੈ ਕੇ ਆਓ। ਕਹਿੰਦਾ ਸੇਫ ਅਲਮਾਰੀ ਦੇ ਨਾਲ ਦੇ ਜਿਹੜੇ ਕੱਪ ਨਾ ਉਹਦੇ ਚ ਨਹੀਂ। ਇਹਨੂੰ ਉਹਦਾ ਵੀ ਪਤਾ ਉਧਰ ਇੱਕ ਚਾਬੀ ਠਾਕੁਰ ਕੋਲ ਸੀ, ਇੱਕ ਇਹਦੇ ਕੋਲ ਸੀ। ਇੰਨਾ ਹਵੇਲੀ ਜਾਂਦੇ। ਐਮਾਜ਼ਨ ਵਾਲੇ ਵੀ ਕੋਈ ਡਿਲੀਵਰੀ ਭੇਜਦੇ ਸੀ ਨਾ, ਹਵੇਲੀ ਤੇ ਭੇਜਦੇ ਸੀ, ਪਤਾ ਉੱਥੇ ਹੀ ਹੋਣਾ। ਇਹਨਾਂ ਹਵੇਲੀ ਤੇ ਜਾਂਦੇ ਠਾਕਰਾਂ ਨੂੰ ਕਹਿਣੇ ਉਹ ਤੈਨੂੰ ਹਵੇਲੀ ਦੀ ਬੈਠ ਛੋਟੀ ਦੁਕਾਨ ਕੱਢ ਦੋ ਬਣਾ। ਯਾਰ ਇੰਨਾ ਹਵੇਲੀ ਜਾਂਦਾ ਸੀ, ਇਹਦੇ ਨਾਂ ਦਾ ਮੀਟਰ ਲੱਗਾ ਸੀ ਉੱਥੇ। ਯਾਰ ਚੌਕ 'ਚ ਇੱਕ ਬੰਦਾ ਮਿਲਿਆ ਇਹਨਾਂ ਨੂੰ, ਉਹ ਵੇਖ ਕੇ ਨਾ ਕੀ ਗੱਲ ਹੈ ਹਵੇਲੀ ਤੇ ਨਹੀਂ ਗਏ।
ਮਿੱਠਾਪੁਰੀਆ ਹਵੇਲੀ ਤੋਂ ਵਾਪਸ ਆਇਆ ਤੇ ਆ ਕੇ ਆਪਣੇ ਡੋਲੇ ਚੈੱਕ ਕਰਦੇ ਆ। ਲੈ ਡੋਲੇ ਚੈੱਕ ਕਰ ਸਾਗਰ ਕਹਿੰਦਾ ਹਵੇਲੀ ਭੇਜਣਾ, ਕਹਿੰਦਾ ਸੋਰੀ ਯਾਰ ਮੈਂ ਅੱਜ ਥੱਕਿਆ ਹਾਂ। ਇਹਨਾਂ ਨੂੰ ਮਕਾਨ ਲਿਆ ਤੇ ਨਾਲ ਦਾ ਬੰਦਾ ਨਾ ਆਪਣੇ ਮੁੰਡੇ ਨੂੰ ਕਹਿ ਰਿਹਾ ਦੇਖ ਲਾ ਉਹਨੇ ਹਵੇਲੀ ਤੇ ਜਾ ਜਾ ਮਕਾਨ ਲੈ ਲਿਆ। ਬਾਕੀ ਮੇਰੀ ਸੁਣ ਗੱਲ, ਪਤਾ ਕੀ ਮੌਸਮ ਜਿੰਨਾ ਪਿਆਰਾ ਵਾ ਨਾ, ਮੌਸਮ ਜਿੰਨਾ ਪਿਆਰਾ ਵਾ ਜਿੰਨਾ ਮੈਂ ਕੱਲ ਹਲਕਾ ਜਿਹਾ ਬਾਗਬਾਜ਼ੀ ਕੀਤੀ ਹੈ। ਬਹੁਤ ਅੱਛੇ ਯਾਰ ਮਿੱਠੇ। ਤੁਸੀਂ ਦੇਖੋ ਉਸਤਾਦ ਜੀ ਨੇ ਹਲਕਾ ਜਿਹਾ ਕਿਹਾ ਸੀ ਕਿ ਯਾਰ ਤੇ ਝੁੰਮਰ ਜਾ ਪਾਓ ਜਰਾ ਕਿਹੜੇ ਪੌਦੇ ਲਾਏ ਦਿਖਾ ਦਾ। ਓਏ ਉਹ ਕਿਆਰੀਆਂ ਸਿਰਫ ਘਾਹ ਹੋਇਆ ਮਿੱਠੇ। ਕਿਆਰੀਆਂ ਕੀ ਆ ਜਰਾ ਇੱਧਰ ਵੇਖ, ਸਾਡੇ ਪੌਦੇ ਲਾਏ ਆ। ਪਰੇ ਕਰ ਸਾਰੇ ਇੱਧਰ ਆਇਓ ਭਾਈ, ਸਾਰੇ ਇੱਧਰ ਆਇਓ, ਸਾਰੇ ਇੱਧਰ ਆਇਓ, ਦੇਖ ਲਓ। ਸਾਰੇ ਇੱਧਰ ਆਇਓ ਯਾਰ, ਉਧਰ ਕੈਮਰੇ ਚੱਲਣੇ ਕੋ ਉਧਰ ਵੀ ਰਹੋ ਯਾਰ। ਇੱਧਰ ਮੈਂ ਧਿਆਨ ਰੱਖਣ ਦੇ। ਵਾਹ 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 ਵਾਹ। ਓਏ ਜੀਓ ਮਿੱਠੇ। ਇੱਧਰ ਆਓ, ਇਹ ਵੇਖੋ ਮਿੱਠੇ ਬੜੀ ਜ਼ਮੀਨ ਆ ਤੇਰੀ ਯਾਰ। ਓਏ ਮਿੱਠੇ ਖਜੂਰਾਂ ਦਾ ਦਰਖਤ ਵੀ ਲਾਇਆ ਵਾ। ਦਰਸ਼ ਉਰਿਆ ਯਾਰ, ਦਰਸ਼ ਇੱਧਰ ਆ। ਗੁੱਜਰ ਉਰਿਆ ਓਏ। ਦਰਸ਼ ਜੀ ਮਿੱਠੇ ਆ ਕੀ ਆ ਕਿਹੜਾ ਹੈ? ਇਹ ਘਾਹ ਵਾ। ਨਹੀਂ ਨਹੀਂ ਇਹ ਸਾਰਾ ਕੁਝ। ਲਓ ਜੀ ਆ ਵਾ ਤੁਹਾਡੇ ਭਰਾ ਦੇ ਕੋਲ ਜਮਾ ਪੂੰਜੀ ਆ, ਮੇਰੀ ਜ਼ਮੀਨ ਆ। ਉਸਤਾਦ ਜੀ ਨੇ ਮੈਨੂੰ ਕਿਹਾ ਤੂੰ ਇੱਥੇ ਜੋ ਮਰਜ਼ੀ ਕਰ ਓਏ ਉਹ ਸਕਦਾ। ਤੇਰੀ ਜ਼ਮੀਨ ਦੇ ਨੰਗੇ ਪੈਰੀ ਆ ਗਈ। ਓ ਯਾਰ ਦੇਖ ਤਾਂ ਲੈ ਯਾਰ। ਤੇਰਾ ਦਿਮਾਗ ਖਰਾਬ ਆ। ਜ਼ਮੀਨ ਮਾਂ ਹੁੰਦੀ ਹੈ, ਇਹਦਾ ਅਦਬ ਕਰਨਾ ਚਾਹੀਦਾ। ਮਿੱਠੇ ਇਹ ਜਗ੍ਹਾ ਥੋੜੀ ਆ, ਤੇਰੇ ਪੈਰ ਬਾਹਰ ਹੀ ਰਹਿ ਜਾਣੇ। ਹਾਂ ਅੱਛਾ ਜ਼ਮੀਨ ਮਾਂ ਹੁੰਦੀ, ਮਾਂ ਜੀ ਗਿੱਲੀ ਨਹੀਂ ਬਹੁਤੇ। ਉਹ ਤੇਰੀ ਜ਼ਮੀਨ ਚੋਂ ਵੱਟੇ ਰੋੜੇ ਤੇ ਕੱਢ ਲੈਣੇ ਸੀ। ਓਏ ਚਲੋ ਚਲੋ ਖਾਦ ਪਾਈ ਹੋਈ ਆ ਨਾਲੇ ਮਿੱਠਾ ਜੀ ਆ ਜ਼ਮੀਨ ਦੇ ਵਾਇਰਿੰਗ ਵੀ ਆਵਾਜ਼ ਕਰਨ ਦੇ ਆ। ਯਾਰ। ਉਹ ਵੇ ਖਜੂਰ ਬਾਜੀ, ਖਜੂਰ ਪੌਦਾ, ਇਹ ਬੇਲ ਇਧਰ ਆ ਤਰਾਂ ਲਾਈਆਂ ਵਾ। ਉਹ ਧਵਾਣਾ ਨਿਕਲਿਆ ਹੋਵੇ। ਉਹ ਦਵਾਣਾ ਨਹੀਂ ਮਰੇ ਡੱਡੂ ਨਾ ਹੋਵੇ। ਕੋਲਾ ਵਾ। ਮੈਂ ਡਰ ਗਿਆ, ਮੈਂ ਕਿਹਾ ਤਿੰਨਾਂ ਦਿਨਾਂ ਚ ਦੌੜਾ ਬਾਹਰ ਆ ਗਿਆ। ਮੈਂ ਜ਼ਮੀਨ ਬਣੀ ਉਹ ਦਬੇ। ਕੋਲਾ ਵਾ ਯਾਰ। ਭਾਜੀ ਇਹ ਪਲੇਟ ਵਾਲਾ ਪੌਦਾ ਵਾ, ਤੂੰ ਪਲੇਟ ਵਾਲਾ ਪੌਦਾ ਪਲੇਟ ਹੋਈ ਆ, ਵੇਖੋ ਜਰਾ। ਤੇ ਉਹੀ ਜ਼ਮੀਨ ਜਿਹੜੇ ਤੋਂ ਮਰਨ ਜੀ ਨੇ ਖਤਮ ਹੋਇਆ ਵਾ ਭਰਾਵਾ। ਮੇਰੇ ਜ਼ਮੀਨ ਆਲਾ ਮਾਸ਼ਾਅੱਲਾ ਪਲੇਟ ਦਾ ਪੌਦਾ ਲਾਇਆ ਸੀ, ਹਫਤੇ ਚ ਪਲੇਟ ਹੋ ਗਈ ਹੈ, ਦੇਖ ਲਓ। ਡਿਸਪੋਜ਼ੇਬਲ ਦਾ ਵੀ ਲਾਇਆ ਸੀ। ਆਹੋ ਓਏ ਕੱਪ ਵੀ ਹੋ ਗਏ। ਕੱਪ ਵੀ ਮਾਸ਼ਾਅੱਲਾ ਗੰਦ ਪਾਇਆ ਪੰਪ ਪਿਆ। ਵੀ ਉੱਗਿਆ ਵਾ ਕਿ ਲਾਇਆ ਏ? ਉੱਗੀ ਹੈ। ਕੀ ਇਹ ਚ ਬਾਜੀ ਆ ਕੈਰੀ ਚੋਂ ਵੈਪਰ ਵੀ ਉੱਗਿਆ ਵਾ, ਚੈੱਕ ਕਰੋ। ਸਾਰੀ ਜਮਾ ਪੂੰਜੀ ਲਾਈ ਆ। ਅੱਛਾ ਇਹ ਵਾਹਨ ਫਸਲ ਆ, ਡਬਲ ਟੈਪ ਨਾਲ ਵੱਧਦੀ ਹੈ। ਮਿੱਠੇ ਖਜੂਰਾਂ ਦਾ ਦਰਖਤ ਲਾਇਆ ਵਿੱਚ ਖਜੂਰ। ਨਵਾਂ ਖਜੂਰਾ ਤੋੜ ਡੋਕਾ ਤੋੜਨ ਨਾਲੋਂ। ਮਿੱਠੇ ਆਣਾ ਇੱਥੇ ਆਣਾ, ਤੂੰ ਕਿਤੇ ਬੇਰੀ ਲਾ ਲਵੇਂ ਨਾ ਤੇ ਵੱਟੇ ਆਣਗੇ। ਨਹੀਂ ਮੈਂ ਤੁਹਾਨੂੰ ਸਹੀ ਦੱਸਾਂ, ਮੈਨੂੰ ਹਮੇਸ਼ਾ ਤੋਂ ਪੌਦੇਬਾਜ਼ੀ ਦਾ ਸ਼ੌਕ ਰਿਹਾ ਵਾ। ਆ ਦੇਖ ਹੁਣ ਆ ਭਲਾ ਮੈਨੂੰ ਪਤਾ ਤੈਨੂੰ ਵੇਲ ਆ। ਮਹੱਲੇ 'ਚ ਕਹਿੰਦੇ ਸੀ ਪੌਦੇਬਾਜ਼। ਭਾਈ ਕਹਿੰਦੇ ਆ ਕਿ ਪੌਦੇਬਾਜ਼ੀ ਉਹ ਹੀ ਕਰਦਾ ਵਾ ਜਿਹਨੇ ਪਹਿਲੇ ਵੀ ਨਰਸਰੀਆਂ ਦੀ ਦੇਖਭਾਲ ਕੀਤੀ ਹੋਵੇ। ਕੀ ਹੋਵੇ। ਯਾਰ ਇਹ ਨਹੀਂ ਸਮਝ ਆ ਕਿਹੜੀ ਜ਼ਮੀਨ ਹੈ ਯਾਰ। ਅੱਛਾ ਮਿੱਠੇ ਤੁਸੀਂ ਸਮਝੋ ਇਹਦੇ ਕੋ। ਮਿੱਠੇ ਐਨਾ ਤਿੰਨੇ ਇਕੱਠੇ ਉੱਠੇ ਨਾ, ਤਿੰਨੇ ਸਲਾਹੀ ਮੁਨਾਫਕ ਆ। ਇਹ ਮਿੱਠੇ ਕਿਹੜੀ ਜ਼ਮੀਨ ਹੈ ਦੱਸ ਨਹੀਂ। ਲੈ ਤੁਸੀਂ ਮੰਨੋ ਨਾ ਮੰਨੋ, ਮਿੱਠੇ ਤੇਰੀ ਜ਼ਮੀਨ ਤੇ ਟਰੈਕਟਰ ਆਊਗਾ ਨਾ, ਵੈਸੇ ਹੀ ਪੁੱਛਿਆ। ਜੇ ਜ਼ਮੀਨ ਤੇ ਟਰੈਕਟਰ ਆ ਗਿਆ, ਉਹਨੇ ਜ਼ਮੀਨ ਜਿਹੜੀ ਬੰਜਰ ਕਰ ਦੇਣੀ। ਉਹ ਮਿੱਠੇ ਆ ਜਾ, ਉਸਤਾਦ ਜੀ ਨੇ ਯਾਰ ਆਪਣੇ ਵਾਸਤੇ ਨਿਜ਼ਾਮ ਚਲਾਇਆ ਵਾ। ਕੋਈ ਮਿਰਚਾਂ ਮੁਰਚਾਂ, ਕੋਈ ਟਮਾਟਰ ਤੀਏ ਪਾਸੇ ਤੇਰੀ ਜ਼ਮੀਨ ਨਿਕਲੇ ਹੀ ਆ। ਕੱਲਾ ਕੱਲਾ ਬੰਦਾ ਇੱਥੇ ਦਾ ਗਵਾਹ ਵਾ ਕਿ ਜਿਹੜਾ ਪੌਦਾ ਵਾ ਮਿੱਠੇ ਨੇ ਲਾਇਆ ਸੀ। ਮਿੱਠੇ ਦੇ ਹੱਥੀ ਪੌਦੇ ਕਈ ਲੱਗੇ ਆ। ਮਿੱਠੇ ਜ਼ਮੀਨ ਵੇਚਣੀ। ਉਹ ਯਾਰ ਇਹ ਤਾਂ ਕਿਹਦਾ ਕਹਦਾ ਵੇਚਣਾ, ਉਸਤਾਦ ਜੀ ਦੇ ਮੈਂ ਸਿਰੇ ਤੇ ਪੌਦੇ, ਮੇਰੇ ਪੌਦੇ ਆ। ਚੱਲ ਉਹ ਵੇਖੋ ਅੱਧੀ ਦੇ ਦੇ। ਯਾਰ ਉਹਨੇ ਨਹੀਂ ਵੇਚਣੀ, ਤੁਸੀਂ ਉਂਝ ਆਪਣਾ ਵਿੱਚ ਬੂਟਾ ਲਾ ਲਓ। ਹਾਂ ਉਰੇ ਆ ਜਾ, ਉਰੇ ਆ ਜਾ, ਉਰੇ ਆ ਇਹ ਜਾ। ਵੇਖੋ, ਇਹ ਵੇਖੋ, ਆ ਸਾਰਾ ਤਰਬੂਜ ਦੀਆਂ ਵੇਲਾਂ ਵਾ। ਮਿੱਠੇ ਠੇਕੇ ਤੇ ਦੇ ਦੇ ਕੀ ਜ਼ਮੀਨ। ਮੈਂ ਠੇਕੇ ਤੇ ਤੁਹਾਨੂੰ ਦੇ ਦਵਾਂ, ਤੁਸੀਂ ਆਪਣੇ ਘਰ ਦਾ ਜੋ ਹਾਲ ਕੀਤਾ ਨਾ ਉਸ ਹਿਸਾਬ 'ਚ ਮੈਂ ਮੁਤਮਿਨ ਨਹੀਂ ਹਾਂ। ਤੁਸੀਂ ਮੈਂ ਕਹਿਣ ਡਿਆ ਤੇਰੀ ਜ਼ਮੀਨ ਮੈਨੂੰ ਦੁਆਵਾਂ ਦਊਗੀ ਕਿ ਲਿਆ ਕੇ। ਵੈਸੇ ਹੀ ਜ਼ਮੀਨ ਮਰ ਗਿਆ ਵਾ। ਨਹੀਂ ਤੁਹਾਡੇ ਹਿਸਾਬ ਨਾਲ ਸੱਚੀ। ਆਹੋ ਸਲਮਾਨ ਸਾਹਿਬ, ਨਾਨਾ ਸਾਹਿਬ 7 ਦਿਨ ਹੋਏ ਆ। ਭਾਜੀ ਤੁਹਾਨੂੰ ਕੁਝ ਵੀ ਨਹੀਂ ਉੱਥੇ ਉੱਗਾ। 7 ਦਿਨਾਂ 'ਚ ਬੜਾ ਕੁਝ ਹੋ ਜਾਂਦਾ ਯਾਰ ਕਿੱਡਾ ਕਿੱਡਾ ਹੋ ਗਿਆ ਕੀ ਹੋ ਗਿਆ। ਉਹ ਤੇ ਕੁਦਰਤੀ ਆ। ਨਹੀਂ 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 ਅੱਛਾ ਨਹੀਂ ਘਰ ਕੁਦਰਤੀ ਆ ਤੇ ਪੌਦੇ ਜਿਹੜੇ ਆ ਘਰ ਦੀ ਪਲੈਨਿੰਗ ਨਾ ਉਹਦੇ ਬਾਹਰ। ਉਹ ਨਹੀਂ ਤੈਨੂੰ ਪਤਾ ਹੀ ਨਹੀਂ ਮਿੱਠੇ, ਉਹ ਵਿੱਚ ਉਹਦੇ ਵੱਟੇ ਰੋੜੇ ਮੈਨੂੰ ਨਹੀਂ ਸਮਝ ਆਈ। ਬੱਟੇ ਰੋੜੇ ਯਾਰ ਵਿੱਚ ਹੁੰਦੇ ਆ, ਹੁਣ ਗੋਬਰ ਗੈਸ ਪਾਉਣੀ ਵਿੱਚ। ਉਹ ਪਹਿਲੇ ਪਾਣੀ ਸੀ। ਨਹੀਂ ਉਹਦੇ ਨਾਲ ਕੀ ਹੋਏਗਾ। ਗੋਬਰ ਗੈਸ ਨਾਲ ਪੌਦਾ ਜਲਦੀ ਨਸ਼ੁਰਮਾ ਪਾਉਂਦਾ ਵਾ। ਲੇਕਿਨ ਮਿੱਠੇ ਜਿਹੜੇ ਉਹ ਜਿਹੜਾ ਸਪਰੇਅ ਕਰਦੇ ਆ ਉਹ ਕਦੋਂ ਕਰਦੇ ਆ। ਉਹ ਸਪਰੇਅ ਨਹੀਂ ਕਰਨੀ, ਉਹ ਸਿਰਫ ਸ਼ਾਵਰ 'ਚ ਪਾ ਕੇ ਮੈਂ ਤੇ ਉਹ ਜਿਹੜੀ ਜਿਹੜਾ ਖਾਦ ਯੂਰੀਆ ਖਾਦ। ਆਹੋ ਜਿਹੜੀ ਖਾਦ ਪਾਉਂਦੇ ਉਹ। ਯਾਰ ਇਹਦੀ ਨਾ ਸੁਣ, ਅੱਗੇ ਬੜਾ ਗੈਰ ਜ਼ਮੀਂਦਾਰ ਆਦਮੀ ਹੈ। ਯਾਰ ਮਿੱਠੇ ਇੰਨੀ ਜ਼ਮੀਨ ਤੇ ਵਿਖਾਈ ਜਾ ਰਿਹਾ। ਇੱਕ ਮਿੰਟ, ਤੈਨੂੰ ਪਤਾ ਵਾ ਉਸਤਾਦ ਜੀ ਨੇ ਇੱਥੇ ਮਿਰਚਾਂ ਟਮਾਟਰ ਕੇ ਚੱਲ ਯਾਰ ਧਨੀਆ, ਇੱਥੋਂ ਮੈਂ ਨਿਜ਼ਾਮ ਸਾਜੀ ਕੁਕਿੰਗ ਕਰਦੇ ਆਪਣੇ ਹੱਥ ਦਾ। ਚਲੋ ਯਾਰ ਛੋਟੀਆਂ ਛੋਟੀਆਂ ਸਬਜ਼ੀਆਂ ਜਿਹੜੀਆਂ। ਲੇਕਿਨ ਹੈ ਵਾ ਐਵੇਂ ਇਹ ਤੇ ਮੱਲ ਮਾਰ ਲਈਏ ਯਾਰ। ਮਨ ਨਹੀਂ ਮਾਰੀ, ਸਾਰਾ ਮਸ਼ਵਰਾ ਆਈਡੀਆ। ਤੈਨੂੰ ਪਤਾ ਪੈਸੇ ਦਰਜ ਜੀ ਆਈਡੀਆ ਦੇ ਸਾਰੇ ਉਹ ਸਾਰੇ ਇੰਨੀ ਪੈਸੇ ਆਈਡੀਆ ਦੇ। ਇੰਨੀ ਕਿ ਜ਼ਮੀਨ ਤੇ ਭਰਾ ਕੇ ਆ ਗਿਆ, ਹਮ तुम्हारी शक्ल नहीं देखेंगे। ਲੇਕਿਨ ਤੁਸੀਂ ਕਰੀ ਜੋ ਗੱਲਾਂ, ਅਸੀਂ ਤੇ ਇਹਨੂੰ ਜ਼ਗੀਰਦਾਰ ਮੰਨਦੇ ਆ ਭਾਈ। ਸਿੱਧੀ ਇਹ ਬਾਤ ਜ਼ਮੀਨ ਤੇ ਅਕਸਰ ਕਬਜ਼ਾ ਵੀ ਹੋ ਜਾਂਦਾ ਹੀ।
ਇੰਨੇ ਕਾਹਦਾ ਕਬਜ਼ਾ ਹੋਣਾ ਯਾਰ ਰੁਪਏ ਫੈਸਲਾ। ਮੈਂ ਤੈਨੂੰ ਕਹਿਣਾ ਛੋਟੀ ਜਿਹੀ ਜ਼ਮੀਨ ਹੋਵੇ ਤੇ ਕਬਜ਼ਾ ਹੋ ਜਾਂਦਾ ਭਾਈ। ਪਿਆ ਵਾ ਕਬਜ਼ਾ ਟਾਂਗੇ ਲਾਉਣ ਵਾਲਾ ਉੱਤੇ ਉਹਦੇ। ਭਾਈ ਸਲਮਾਨ ਇੰਨੀ ਕੁ ਜ਼ਮੀਨ ਤੇ ਨੇ ਆਪਣਾ ਨਾਮ ਸੂਰਿਆ ਵੰਸ਼ਮ ਰੱਖ ਲਿਆ। ਪਿੰਡ ਦੇ ਫੈਸਲੇ ਕਰੀ ਜਾਂਦੇ ਆ, ਵੱਡਾ ਠਾਕੁਰ ਬਣ ਗਿਆ 10,000। ਥੋੜੀ ਜਿਹੀ ਜ਼ਮੀਨ ਤੇ ਪੂਰੇ ਖਾਨਦਾਨ ਚ ਕਹਿੰਦਾ ਮੈਨੂੰ ਜ਼ਮੀਂਦਾਰ ਕਹੋ। ਇੰਨੀ ਕੁ ਜ਼ਮੀਨ ਲੈ ਕੇ ਤੇ ਸਹੁਰਿਆਂ ਨੂੰ ਕਹਿ ਰਿਹਾ ਕਾ ਸਮਝੇ ਤੇ ਨਹੀਂ ਲੌਟेंगे। ਓਏ ਇੰਨੀ ਕੁ ਜ਼ਮੀਨ ਤੇ ਬੈਂਕ ਤੋਂ ਲੋਨ ਮੰਗਣ ਦਿਆ ਵਾ। ਦੱਸ ਉਹਨਾਂ ਨੇ 25 ਰੁਪਏ ਦੇ ਦਿੱਤੇ। ਉਹਨੇ ਕਿਹਾ ਯਾਰ ਤੇਰੇ 25 ਰੁਪਏ ਬਣਦੇ ਆ, ਤੂੰ ਚੱਲ ਨਿਕਲ। ਮੈਂ ਤੁਹਾਨੂੰ ਗੱਲ ਦੱਸਾਂ, ਸਭ ਤੋਂ ਪਹਿਲਾਂ ਫਲ ਇਸ ਬੰਦੇ ਨੇ ਧੋਣੇ ਇਸ ਜ਼ਮੀਨ ਚੋਂ। ਐ ਜਦੋਂ ਤੋਂ ਆਣਾ ਹੈ ਐਡੜਾ ਹੋਇਆ ਨਾ ਤੇ ਆਪੇ ਚੱਕੀ ਨਿਕਲ ਕੇ ਬਾਹਰ ਆਈ। ਇਸ ਬੰਦੇ ਦੀ ਰਾੜ ਨਹੀਂ ਹਟਣੀ, ਤੈਨੂੰ ਮੈਂ ਦੱਸਦਾ ਜੀ। ਤੈਨੂੰ ਤਾਂ ਕਿਹਾ ਠੇਕੇ ਤੇ ਦੇ ਦੇ, ਮੈਂ ਠੇਕੇ ਤੇ ਲੈਣ ਨੂੰ ਤਿਆਰ। ਜ਼ਮੀਨ ਕਿਸਾਨ ਦੀ ਮਾਂ ਹੈ ਬਿਲਕੁਲ। ਤੇ ਮੈਂ ਆਪਣੀ ਮਾਂ ਦੇ ਬਾਰੇ ਕੋਈ ਗੱਲ ਨਹੀਂ ਸੁਣ ਸਕਦਾ। ਮਾਰ ਦੇ। ਇਹ ਉਹ ਜ਼ਮੀਨ ਹੈ ਜਿਹਨੂੰ ਡ੍ਰਿਪ ਵੀ ਲੱਗ ਜਾਂਦੀ। ਯਾਰ ਅੱਛਾ ਯਾਰ ਮੈਨੂੰ ਇਹ ਗੱਲ ਤੇ ਸਮਝਾਓ ਯਾਰ, ਇੱਕ ਹੁੰਦੀ ਏ ਜ਼ਰਖੇਜ਼, ਇੱਕ ਹੁੰਦੀ ਏ ਬੰਜਰ। ਇਹਦੇ ਚ ਦੋਵਾਂ ਚ ਕੀ ਡਿਫਰੈਂਸ ਅਸੀਂ ਦੱਸਦੇ ਸਾਨੂੰ ਪਤਾ ਸੀ ਕਿਸਾਨ ਲੋਕ ਹੈਗੇ ਆ। ਨਹੀਂ ਪੜ੍ਹੇ ਲਿਖੇ ਕੋ ਪੁੱਛਣਾ। ਇਹ ਬੰਜਰ ਹੈ। ਭਾਈ ਨੇ ਬੰਜਰਾਂ ਦੀ ਜ਼ਮੀਨ ਆ, ਅੱਛਾ ਮਤਲਬ ਪਿੱਛੋਂ ਹੀ ਬੰਜਰ ਚੱਲਦੀ ਓਏ ਆ। ਅੱਲਾ ਦੇ ਬੰਦੇ ਬੰਦਰਾਂ ਦੀ ਨਹੀਂ ਕਹਿੰਦੇ, ਬੰਦਿਆਂ ਦੀ ਕਹਿੰਦੇ। ਬੰਜਰ ਜਿਹੜਾ ਹੁੰਦਾ ਵੀਰੇ, ਬੰਜਰ ਹੁੰਦੇ ਨੇ, ਮੇਰੀ ਗੱਲ ਸੁਣ ਲੈ, ਜਿਹੜੇ ਬੰਜਰ ਹੁੰਦੇ ਨੇ ਉਹ ਕੀ ਯਾਨੀ ਕਿ ਉਹਦਾ ਮਤਲਬ ਹੁੰਦਾ ਵਾ? ਬੰਜਰ ਜ਼ਮੀਨ ਦੇ ਵਿੱਚ ਤੁਹਾਡੀ ਫਸਲ ਨਹੀਂ ਹੋ ਸਕਦੀ। ਨਹੀਂ ਹੋ ਯਾਨੀ ਕਿ ਉਹਦੀ ਸਕਦੀ। ਇੱਜ਼ਤ ਕੋਈ ਨਹੀਂ ਹੁੰਦੀ ਬੰਜਰ ਜਿਹੜਾ ਹੋਵੇ। ਹਾਂਜੀ, ਆਇਆ ਗਿਆ ਕੋਈ ਵੀ ਜ਼ਮੀਨ ਤੇ ਫਿਰ ਜਾਂਦਾ। ਸਹੀ ਹੋ ਗਿਆ। ਬੰਜਰ ਹੁਣ ਤੁਸੀਂ ਜਾਓ ਨਾ ਤਾਂ ਜਿਹਨੂੰ ਥਰ ਕਿਹਾ ਜਾਂਦਾ, ਥਰ ਪਾਰਕ ਟੈਪ ਸਾਰੇ, ਉਧਰ ਬੰਜਰ ਜ਼ਮੀਨ ਹੈ। ਉੱਥੇ ਯਾਨੀ ਕਿ ਜਿੱਥੇ ਫਸਲ ਨਹੀਂ ਉਗਦੀ ਉਹਨੂੰ ਅਸੀਂ ਬੰਜਰ ਯਾਰ ਕਹਾਂਗੇ। ਬੰਜਰ ਜ਼ਮੀਨ ਖੇਤੀ ਦੇ ਦੇ ਕੇ ਨਾ ਉਹ ਖਤਮ ਹੈ। ਖਤਮ ਹੋ ਜਾਂਦੀ ਆ। ਖੇਤੀ ਦੇ ਦੇ ਕੇ ਨਹੀਂ, ਛੇਤੀ ਉਹਦੀ ਵੈਲਿਊ ਕੋਈ ਨਹੀਂ ਹੁੰਦੀ। ਹਾਂ ਉਹ ਸਾਰੀ ਦੇਤੀ ਹੁੰਦੀ ਉਹਨੇ ਆਪਣੀ ਖੇਤੀ। ਕੋਈ ਵੀ ਕਿਸਾਨ ਉੱਥੇ ਕਾਸ਼ਤਕਾਰੀ ਈਜ਼ੀ ਆ। ਓਏ ਇਹਨੂੰ ਇੱਕ ਮਿੰਟ, ਇਹਨੂੰ ਕੀ ਹੋਇਆ ਵਾ? ਹੈਲੋ ਭਾਜੀ, ਉਹ ਬਸ ਉਹ ਟਰੈਕ ਉਦਾਂ ਦਾ ਸੀ ਨਾ, ਉਹ ਟਰੈਕ ਤੋਂ ਨਿਕਲਣਾ ਜਾ ਰਿਹਾ। ਨਹੀਂ ਨਹੀਂ ਯਾਰ ਦਾਨਿਸ਼, ਯਾਰ ਕੋਈ ਹੋਰ ਛੇੜ ਲੈਂਦੇ ਆ ਕੋਈ ਉਹ ਯਾਰ ਮੈਂ ਤੈਨੂੰ ਕੋ ਪੁੱਛਿਆ ਡਿਫਰੈਂਸ ਕੀ ਹੈ? ਜਿਹੜੀ ਬੰਜਰ ਬੰਜਰ ਜ਼ਮੀਨ ਹੁੰਦੀ ਏ, ਉਸ ਤੋਂ ਬਾਅਦ ਇੱਕ ਹੁੰਦੀ ਏ ਜ਼ਰਖੇਜ਼, ਇੱਕ ਹੁੰਦੀ ਏ ਖੇਤੀਬਾੜੀ, ਇੱਕ ਹੁੰਦੀ ਏ ਕਾਸ਼ਤਕਾਰੀ। ਇਹਦੇ ਚ ਕੀ ਡਿਫਰੈਂਸ ਹੈ ਮੈਨੂੰ ਇਹ ਜਿਹੜੀ ਦੱਸ। ਜਿਹੜੀ ਖੇਤੀਬਾੜੀ ਹੁੰਦੀ ਯਾਰ ਉਹ ਜ਼ਮੀਨਦਾਰ ਕੋਈ ਪੁੱਛ ਲੈਣ ਦੇ ਯਾਰ। ਇਹਦਾ ਯਾਰ ਇਹ ਬੰਜਰ ਹੀ ਦੱਸੇਗਾ। ਚਲੋ ਜੀ, ਬੰਜਰ ਕੀ ਹੈ ਯਾਰ, ਪਹਿਲੇ ਮੈਨੂੰ ਦੱਸ ਬੰਜਰ। ਮੈਂ ਬੰਜਰ ਕਹਿਣ ਡਿਆ, ਉਹ ਬੱਚਿਆਂ ਦਾ ਬੇਸਿਕਲੀ ਜਿਹੜੀ ਬੰਜਰ ਹੁੰਦੀ ਹੈ ਜ਼ਮੀਨ, ਉਹਦਾ ਕੀ ਆ ਮਕਸਦ? ਬੰਜਰ ਜ਼ਮੀਨ ਤੁਹਾਨੂੰ ਫਸਲ ਨਹੀਂ ਦੇ ਸਕਦੀ, ਜਿੰਨੀ ਮਰਜ਼ੀ ਭਾਵੇਂ ਚੁੱਲੀਆਂ ਦੁੱਧ ਪਲਾਈਏ। ਓਏ ਹੋਏ ਹੋਏ। ਬੰਜਰ ਜ਼ਮੀਨ ਫਸਲ ਨਹੀਂ ਦੇ ਸਕਦੀ। ਆਹੋ, ਬੰਜਰਾਂ ਜਿਹੜੀ ਦੇ- ਕਾਸ਼ਤ ਵਾਈ ਸਹੀ ਹੋਵੇ, ਬੀਜੀ ਸਹੀ ਹੋਵੇ, ਬੰਜਰ ਚੋਂ ਵੀ ਫਸਲ ਕੀ ਨਸਲ ਦੇ ਸਕਦੀ ਹੈ। ਫਸਲ ਉਗਦੀ ਹੈ। ਵਾਹ ਲੇਕਿਨ ਵਾਹ ਵੇਖ ਵਾਹ। ਨਾ ਇਹਦੀ ਦਲੀਲ ਮੈਂ ਤੁਹਾਨੂੰ ਦੇਣਾ। ਬੇਟਾ ਫਿਲਮ ਦੇਖ ਲਓ ਅਨਿਲ ਕਪੂਰ ਸਾਹਿਬ ਦੀ। ਤੁਸੀਂ ਦੇਖ ਲਓ, ਤੁਹਾਡੇ ਕੇਬਲ ਨਹੀਂ ਆਉਂਦਾ ਜੀ। ਯਾਰ ਅਨਿਲ ਕਪੂਰ ਸਾਹਿਬ ਨੇ ਉਹ ਬੰਜਰ ਜ਼ਮੀਨ ਤੇ ਉਹ ਸਾਰੀ ਫਸਲ ਯਾਨੀ ਕਿ ਸਭ ਤੋਂ ਬਹੁਤੀ ਮਿਹਨਤ ਮੰਗਦੀ ਹੈ ਜ਼ਮੀਨ। ਬੰਜਰ ਜ਼ਮੀਨ ਮਿਹਨਤ ਬਹੁਤ ਮੰਗਦੀ, ਇਹਨੂੰ ਪਾਣੀ ਬਹੁਤ ਚਾਹੀਦਾ। ਕਿੰਨੇ ਕਿਊਸਕ ਪਾਣੀ ਚਾਹੀਦਾ? ਡੈਮਾਂ ਦੇ ਡੈਮ ਖਾਲੀ ਕਰ ਦਿੰਦੀ ਹੈ। ਇੱਕ ਕਿਊਸਕ ਚ ਕਿੰਨਾ ਪਾਣੀ ਹੁੰਦਾ? ਇੱਕ ਕਿਊਸਕ ਦੇ ਵਿੱਚ 500 ਮਿਲੀਮੀਟਰ ਹੁੰਦਾ ਜੀ। ਉਹ 13 ਲੀਟਰ ਹੁੰਦਾ ਮਿੱਠੇ। ਇੱਕ ਕਿਊਸਕ ਦੇ ਵਿੱਚ 500 ml ਹੁੰਦਾ ਵਾ ਭਾਜੀ। ਵੈਰੀ ਗੁੱਡ ਮਿੱਠੇ ਯਾਰ। ਬਹੁਤ ਅੱਛੇ ਯਾਰ। ਹੋਰ ਯਾਰ ਉੱਥੇ ਕਿੰਨੇ ਕਿਊਸਕ ਪਾਣੀ ਪਵੇ ਤੇ ਉਹ ਜ਼ਮੀਨ ਠੀਕ ਹੋ ਜਾਂਦੀ? ਭਾਜੀ ਉੱਤੇ ਬਾਰ-ਬਾਰ ਹਲ ਫਿਰਦਾ ਹੋਵੇ, ਬਾਰ-ਬਾਰ ਹਲ ਫਿਰਦਾ ਹੋਵੇ, ਬਾਰ-ਬਾਰ ਪਟਾਈ ਹੁੰਦੀ ਹੋਵੇ। ਯਾਨੀ ਕਿ ਛੱਟਾ ਬਾਰ ਖਾਦ ਦਾ ਲੱਗੇ ਉੱਥੇ, ਸਪਰੇ ਪ੍ਰੋਪਰ ਹੋਵੇ, ਉਸ ਜ਼ਮੀਨ ਨੂੰ ਵੀ ਜ਼ਰਖੇਜ਼ ਬਣਾਇਆ ਜਾ ਸਕਦਾ। ਯਾਰ ਯਾਰ ਜੇ ਯਾਨੀ ਕਿ- ਮੇਰੀ ਗੱਲ ਸੁਣੋ, ਜੇ ਜ਼ਮੀਨ ਤੇ ਬੰਦਾ ਚੜ ਕੇ ਰਵੇ ਨਾ, ਉਹਦੀ ਰਖਵਾਲੀ ਕਰੇ, ਹਾਂ। ਉਹ ਜ਼ਮੀਨ ਕਦੀ ਬੰਜਰ ਨਹੀਂ ਹੋਈ। ਬੰਜਰ ਜ਼ਮੀਨ ਨੂੰ ਕਦੀ ਮਾੜਾ ਨਾ ਸਮਝੋ। ਹਾਂਜੀ ਹਾਂ, ਹੁਣ ਦਾਨਿਸ਼ ਜੀ ਤੁਹਾਡੀ ਮੈਂ ਇੱਥੋਂ ਗੱਲ ਫੜਾਂਗਾ ਕਿ ਤੁਸੀਂ ਦੇਖੋ ਬੰਜਰ ਜ਼ਮੀਨ, ਹੁਣ ਬੰਜਰ ਜ਼ਮੀਨ ਪੈਲੀਆਂ ਏਕੜਾਂ ਦੇ ਵਿੱਚ ਆਬਾਦ ਕਰਨੀ ਔਖੀ। ਹੁਣ ਇੰਨੀ ਗਵਾ ਕੀ ਆ ਮੁੱਠ ਭਰ, ਇਹਨੇ ਸਾਡਾ ਲੱਖ 1.5 ਲੱਖ ਲੈ ਲਿਆ, ਲੱਖ ਲੈ ਗਈ ਮੇਰਾ ਇਹ। ਇਹ ਹਾਂਜੀ, ਉਹ ਭਾਈ ਇੰਨੀ ਕੁ ਜ਼ਮੀਨ ਲੱਕ ਲੈ ਜਾਂਦੀ ਆ, ਹੁਣ ਭਾਜੀ ਕੀ ਤੇ ਵਿੱਚ ਜਿਹਦੀ ਬਹੁਤੀ ਹੋਵੇ ਜ਼ਮੀਨ, ਉਹ ਤਾਂ ਮਰ ਜਾਂਦੇ ਆ। ਹੁਣ ਵਿੱਚ ਭਲਾ ਪੌਦਾ ਕਿਹੜੇ ਐਵਾਗਾਡੂ ਆ ਵਿੱਚ। ਓਏ ਆਦਾ ਗੋਲਡੋ ਭਾਜੀ, ਥੋੜਾ ਗਾੜੋ। ਅੱਛਾ ਉਹ ਬੰਜਰ ਜ਼ਮੀਨ ਹੁੰਦੀ ਜਿਹਦੇ ਤੇ ਫਸਲ ਵਗੈਰਾ ਨਾ, ਉਹਦੇ ਤੇ ਮਿਹਨਤ ਜ਼ਿਆਦਾ ਹੁੰਦੀ। ਉਹ ਤੇ ਪਲਾਸਟਿਕ ਦੇ ਭਾਂਡੇ ਪੈਦਾ ਹੁੰਦੇ ਆ। ਲੇਕਿਨ ਮੈਂ ਉਹੀ ਗੱਲ ਕਰਨ ਡਿਆ ਨਾ, ਜਿਹੜੀ ਬੰਜਰ ਜ਼ਮੀਨ ਹੈ ਉਹਦੇ ਤੇ ਅਗਰ ਤੁਸੀਂ ਮਿਹਨਤ ਕੀਤੀ ਜਾਏ, ਕਾਸ਼ਤਕਾਰੀ ਕੀਤੀ ਜਾਏ, ਜ਼ਿਆਦਾ ਪਾਣੀ ਕਿਊਸਕ ਦੇ ਹਿਸਾਬ ਨਾਲ ਦਿੱਤਾ ਜਾਏ ਤੇ ਉਹ ਵੀ ਉਹਦੇ ਤੇ ਵੀ ਫਸਲ। ਤੇ ਹੁਣ ਜਿਹੜੀ ਜ਼ਰਖੇਜ਼ ਹੁੰਦੀ ਆ, ਜ਼ਰਖੇਜ਼ ਹੈ, ਸਾਰੀ ਜ਼ਰਖੇਜ਼ ਹੈ। ਜ਼ਰਖੇਜ਼ ਉਹ ਆਟੋਮੈਟਿਵ। ਜਿੱਤੇ ਘਾਹ ਲੱਗਾ ਹੋਵੇ ਉਹ ਜ਼ਰਖੇਜ਼ ਆ। ਜਿਹੜੀ ਜ਼ਰਖੇਜ਼ ਹੋਵੇ ਨਾ ਭਾਜੀ, ਉਹ ਤੇ ਹਰ ਇੱਕ ਦੀ ਨਿਗਾਹ ਹੁੰਦੀ। ਯਾਨੀ ਕਿ ਉੱਥੇ ਹਰ ਜਗ੍ਹਾ ਲੈ ਲਵਾਂ ਯਾਰ ਇਦਾਂ ਦੇ ਬੰਦੇ ਨੇ ਨਾ ਪਹਾੜ ਚੁੱਕ ਕੇ ਥੱਲੇ ਪਰਸ ਰੱਖਿਆ ਹੁੰਦਾ। ਇਦਾਂ ਦੇ ਬੰਦੇ ਨੇ ਯੂਰਨ ਬੈਗ ਤੁੱਕ ਮਿਲਣਾ ਸੁੱਟੀ ਹੁੰਦੀ ਬਣੀ ਇਹ ਖੂਬਸੂਰਤ ਲੱਗਦਾ। ਕਿਉਂ ਵੈਸੇ ਖੂਬਸੂਰਤ ਲੱਗੂ ਕਹਿੰਦਾ। ਬੰਦਾ ਯੂਰਨ ਬੈਗ ਨਾਲ ਵਾ ਲੈਂਦਾ ਹੁੰਦਾ ਇਹਨੂੰ ਕਰਕੇ। ਘਰ ਯੂਰਨ ਬੈਗ ਲੈ ਕੇ ਆਏ ਤੇ ਭਾਬੀ ਕਹਿੰਦੇ ਲੈ ਆਏ ਤੁਸੀਂ ਕਸ਼ਮੀਰ ਕਿਉਂ ਦਾ ਪੈਕਟ। ਸੋਲੇ ਨੂੰ ਯੂਰਨ ਬੈਗ ਲੱਗਾ, ਕਹਿੰਦਾ ਪਾਵਰ ਬੈਂਕ ਆ। ਸੋਰੇ ਯਾਰ ਨੂੰ ਪਤਾ ਹੀ ਯੂਰਨ ਬੈਗ ਲੱਗਾ ਲੱਗਾ ਤੇ ਉਹਦੇ ਚ ਠੀਪੇ ਰੱਖਤੇ।
ਯਾਰ ਸੋਰੇ ਨੂੰ ਜੁਰਨ ਪੈਣ ਲੱਗਾ ਵਾ ਰਾਤ ਕੋ ਰਿਹਾ ਵਾ ਨੀਂਦ ਆਈ ਤੇ ਸਿਰ ਥੱਲੇ ਰੱਖ ਕੇ ਸੌਂ ਗਿਆ ਯੂਰਨ ਬੈਗ ਇੱਧਰ ਲਮਕਣਿਆ ਸੀ ਨਾ ਪਤਾ ਨੀ ਲੱਗਾ ਭਾਂ ਲੈ ਕੇ ਉੱਚੀ ਪਾ ਲਈ ਆ ਸਾਰੇ ਨੋਟ ਪੀਲੇ ਪੀਲੇ ਹੋਏ। ਥੋੜੇ ਨੂੰ ਯੂਰਨ ਬੈਗ ਲੱਗਾ ਤੇ ਉਹਨੂੰ ਕਹਿੰਦਾ ਇੱਕ ਪੈਕ ਲਵਾ ਮੈਨੂੰ। ਯਾਰ ਆਪਣੇ ਯੂਰਨ ਬੈਗ ਤੇ ਆਪਣੇ ਖੁਸਰੇ ਦਾ ਨਾਂ ਲੈ ਕੇ ਫਿਰਦੇ ਸਹੁਰੇ ਨੂੰ ਕਹਿੰਦਾ ਬੱਤੀ ਜਾਣ ਵਾਲੀ ਯੂਰਨ ਬੈਗ ਭਰ ਲਓ। ਯਾਰ ਦਾਲਸ਼ ਹੁਣ ਕਰੇਲਾ ਭਰ ਲਿਆ ਤੇ ਧਾਗਾ ਲਿਵਟਣ ਦਾ ਨਹੀਂ ਪਤਾ। ਉਹ ਜਿਹੜਾ ਛਾਪਰ ਵਾਲਾ ਲਾ ਕੇ ਨਹੀਂ ਹੁੰਦਾ ਵਾਲਾ ਉਹ ਲਾਏ ਹੋਏ ਭਰ ਕੇ ਉਹ ਲਾ ਕੇ ਉਹ ਕਿੰਨੇ ਯੂਰਨ ਬੈਗ ਲੱਭੇ ਤੇ ਮੋਮਬਤੀ ਨਾਲ ਇੰਜ ਕਰਨ ਦੇ। ਜ਼ਰਖੇਜ਼ ਜ਼ਮੀਨ ਹੁੰਦੀ ਹੈ ਕਿ ਉਰ ਤੇ ਆਪਣੇ ਆਪ ਪੌਦੇ ਨਸ਼ੋਨੁਮਾ ਪਾ ਜਾਂਦੇ ਨੇ। ਇਹ ਬਾਤ ਜ਼ਰਖੇਜ਼ ਇਹ ਨਹੀਂ ਕਿ ਉਹਨੇ ਤੁਹਾਨੂੰ ਪੈਸਾ ਕਮਾ ਕੇ ਦੇਣਾ ਵਾ। ਬੰਜਰਾਂ ਦੀ ਤੇ ਤੁਸੀਂ ਲਾਲ ਲਾਲ ਰਹਿ ਜਾਂਦੇ ਹੋ। ਤੂੰ ਨਾ ਅੱਲਾ ਦੇ ਕੰਮ ਨਾਲ ਦਵਾਈਆਂ ਆ ਕੇ ਮੇਰੇ ਕੋਲ ਚੰਡਾ ਖਾਣ ਲੱਗਾ। ਇਹ ਬੰਜਣਾ ਬਾਰ-ਬਾਰ ਨਾ ਕਹਿ। ਮੈਂ ਪਤਾ ਕੀ ਗੱਲ ਆ, ਮੈਂ ਮੱਥਾ ਰੰਗ ਦੇਣਾ ਮੈਂ ਐਡੀ ਤੋਂ ਪੁੱਠੀ। ਉਹ ਯਾਰ ਗੱਲ ਸੁਣਨ ਵਾਲਾ ਮਿੱਠੇ। ਉਹ ਯਾਰ ਉਹ ਗੱਲ ਮੈਂ ਦੀ ਡੈਫੀਨੇਸ਼ਨ ਕਰੋੜ ਕੇ ਕਹਿੰਦਾ ਵਾ। ਗੱਲ ਤੂੰ ਸੁਣ ਲੈ ਨਾ। ਸਾਰਾ ਐਕਸਪਲੇਨ ਕੀਤਾ ਜਿਹੜਾ ਕਾਸ਼ਤਕਾਰ ਹੁੰਦਾ ਹੈ, ਜਿਹੜਾ ਜ਼ਮੀਨ ਦੀ ਕਾਸ਼ਤ ਕਰਦਾ ਹੈ, ਉਹਨੂੰ ਕਾਸ਼ਤਕਾਰ ਹੀ ਕਹਿੰਦੇ ਨੇ। ਜੀ ਹਾਂ। ਯਾਰ ਜ਼ਮੀਨ ਤੇਰੀ ਬੰਜਰ ਆ ਤੇ ਤੈਨੂੰ ਕੀ ਕਵਾਂਗੇ? ਉਹ ਯਾਰ ਬੰਜਰ ਜ਼ਮੀਨ ਵਾਲੇ। ਹਾਂ ਨਹੀਂ ਬੰਜਰ ਜ਼ਮੀਨ ਵਾਲੇ ਨਹੀਂ, ਮੈਨੂੰ ਕੁਝ ਵੀ ਨਾ ਕਹੋ। ਤੁਸੀਂ ਬੜਾ ਕਿਤੇ ਮੇਰੇ ਅਮੀਨਪੁਰ ਬਾਜ਼ਾਰ ਖੜੇ ਮੇਰੇ ਕਾਰਡ ਛਪਣ ਦੇ ਫਟਾਫਟ ਕਾਲ ਤੇ ਦੱਸ ਦੇ ਤੁਹਾਨੂੰ ਕੀ ਕਹਿਣ ਡਏ ਵੀ ਉਹ ਵਿਚਾਰਾ ਦਵਾਈਆਂ ਆਇਆ ਵਾ। ਤੂੰ ਹੁਣ ਗੱਡੀ ਪਿੱਛੇ ਲਗਾਣਾ ਬੰਜਰ ਜ਼ਮੀਨ ਵਾਲੇ। ਮੇਰੀ ਉਹ ਬੰਜਰ ਹੈ ਹੀ ਨਹੀਂ। ਤੁਸੀਂ ਵੀ ਕਿੱਥੇ ਸਾਈਕਲ ਫੜ ਯਾਰ ਤੁਸੀਂ ਕੀ ਇੱਕ ਮੌਜੂ ਨੂੰ ਲੈ ਕੇ ਹੋਰ ਕੋਈ ਗੱਲ ਕਰੋ। ਉਹਦੀ ਜ਼ਮੀਨ ਮਾਸ਼ਾਅੱਲਾ ਹੁਣ ਹਰੀ ਭਰੀ ਹੋ ਗਈ ਹੈ। ਯਾਰ ਇੰਨੀ ਜ਼ਮੀਨ ਬੰਜਰ ਆ। ਇੱਕ ਡੀਜੇ ਨੂੰ ਕਹਿੰਦੇ ਆ ਬੰਜਰ ਵਾਲੇ ਪਾਪੂ ਮੇਰਾ ਗਾਣਾ ਚਲਾ ਦੇ। ਇੰਨੀ ਗੱਲਾਂ ਕਰੋ। 10 ਮਿੰਟ ਬਹਿਣਾ ਤੇ ਚਲੋ ਯਾਰ ਜੋ ਵੀ ਹੈ ਭਾਈ, ਸਾਨੂੰ ਕੀ ਲੱਗੇ, ਅਸੀਂ ਨਹੀਂ ਕਹਿੰਦੇ। ਨਹੀਂ ਭਾਈ ਤੁਸੀਂ ਪਤਾ ਕੀ ਗੱਲ, ਤੁਸੀਂ ਨੀਵੀਂ ਦੀ ਆਵਾਜ਼ ਦੇ ਵਿੱਚ ਗੰਦੀ ਗੱਲ ਕਰ ਜਾਂਦੇ ਹੋ, ਤੁਹਾਨੂੰ ਨਹੀਂ ਪਤਾ ਲੱਗਦਾ। ਨਹੀਂ ਭਾਈ, ਮੈਨੂੰ ਮਾਫ ਕਰਨ ਵਾਲੇ ਬੈਠੇ ਆ ਸਾਰੇ ਹੀ। ਅੱਲਾ ਸਭ ਨੂੰ ਮਾਫ ਕਰਨ ਵਾਲਾ ਵਾ। ਅੱਲਾ ਤਾਲੀ ਦਾ ਸਭ ਨੂੰ ਮਾਫ ਕਰਨ ਵਾਲੀ ਆ। ਐ ਜੋ ਐ ਨੇ ਦੁਆਣਾ ਦਾ ਖਾ ਲੇ, ਇਧਰ ਕਾਲੀ ਰਹਿ ਗਈ ਸ਼ਰਟ। ਅੱਛਾ ਮੇਰੀ ਗੱਲ ਸੁਣੋ, ਜ਼ਮੀਨ ਵੇਚਣੀ ਆ? ਹਾਂਜੀ ਵੀ ਵੇਚਣੀ ਹੈ ਜ਼ਮੀਨ? ਕਾਲੂ ਜੀ ਜਦੋਂ ਇੱਥੇ ਚੈਰੀ ਉੱਗੀ, ਜਦੋਂ ਇੰਜ ਕਰਕੇ ਅਨਾਨਾਸ ਦਾ ਪੌਦਾ ਬਾਹਰ ਆਇਆ, ਇੰਜ ਕਰਕੇ ਨਾਸ਼ਪਾਤੀ ਬਾਹਰ ਆਈ, ਤੁਸੀਂ ਆਪ ਦੇਖਣਾ ਵੀ ਹੋਣ ਕੀ ਰਿਹਾ ਇੱਥੇ। ਤੁਹਾਨੂੰ ਉਹਦਾ ਹੀ ਪਤਾ ਚੱਲਣਾ ਜਦੋਂ ਇਸ ਬੰਜਰ ਖਾਨੇ ਦੇ ਵਿੱਚੋਂ ਫੁੱਲ ਉਗਣੇ ਨੇ, ਫਲ ਉਗਣੇ ਨੇ। ਇਹੀ ਤੇ ਮੈਂ ਕਿਹਾ ਆ ਥੋੜੇ ਦਿਨ ਨਾ ਹੁਣੀ ਉਹਨਾਂ ਨੇ ਪਟਾਈ ਕਰ ਦੇਣੀ, ਉਹ ਬੋਰ ਨਵਾਂ ਕਰਨਾ ਉੱਤੇ। ਯਾਰ ਤਸਵੀਰਾਂ ਲੈਣ ਦੇ ਉਹ ਬਿਜਲੀ ਲਿਚਕਣ ਦੇ ਯਾਰ ਤੇ ਤਸਵੀਰ। ਕਾਲਾ ਸੂਟ ਪਾਇਆ ਤੂੰ, ਅੱਲਾ ਖੈਰ। ਯਾਰ ਅੱਜ ਬੜੇ ਦਿਨਾਂ ਬਾਅਦ ਮੌਸਮ ਅੱਛਾ ਹੋਇਆ। ਕੱਲ ਤੁਹਾਨੂੰ ਪਤਾ ਕੀ ਹੋਇਆ? ਤੁਹਾਨੂੰ ਪਤਾ ਕੱਲ ਕੀ ਹੈ? ਪਤਾ ਨਹੀਂ ਭਾਈ, ਮੈਂ ਤਾਂ ਛੁੱਟੀ ਤੇ ਸੀਗਾ। ਛੁੱਟੀ ਤੇ ਨਹੀਂ ਤੂੰ ਆਇਆ ਸੀ। ਆਇਆ ਸੀ ਯਾਰ। ਕੱਲ ਜਿਹੜਾ ਸ਼ੋਅ ਕੀਤਾ ਨਾ, 10 ਮਿੰਟ ਬਾਅਦ ਮੇਰਾ ਦਿਲ ਘਟਣ ਲੱਗ ਪਿਆ। ਮੈਂ ਫਿਰ ਉਹ ਸ਼ਰਾਦ ਵਾਲੇ ਏਸੀ ਦੇ ਕਮਰੇ 'ਚ ਗਿਆ। ਮੈਂ 15-20 ਮਿੰਟ ਉੱਥੇ ਮੈਂ ਸਟੇ ਕੀਤਾ। ਫਿਰ ਮੈਂ ਦੁਬਾਰਾ ਬਾਹਰ ਆਇਆ, ਮੇਰਾ ਫੇਰ ਦਿਲ ਘਬਰਾਉਣ ਲੱਗ ਪਿਆ। ਯਾਰ ਪੱਖਾ ਕਿੱਥੇ ਫਿਰ ਚੱਪਣਾ ਪੱਖਾ? ਫਿਰ ਮੈਂ ਉਧਰ ਗਿਆ ਵਾਂ ਏਸੀ ਵਾਲੇ ਕਮਰੇ 'ਚ 10-15 ਮਿੰਟ। ਜਦੋਂ ਤੁਸੀਂ ਮੈਨੂੰ ਕਹਿ ਰਹੇ ਸੀ ਰੁਕੋ, ਤੇ ਫਿਰ ਮੈਨੂੰ ਨਾ ਇੱਕ ਫੋਨ ਆਇਆ ਭੈਣ ਦਾ। ਉਹਨਾਂ ਨੇ ਮੈਨੂੰ ਕਿਹਾ ਕਿ ਓਏ ਤੇਰੀ ਤਬੀਅਤ ਠੀਕ ਨਹੀਂ, ਫੌਰਨ ਡਾਕਟਰ ਕੋਲ ਜਾ। ਮੈਂ ਫਿਰ ਭਾਈ ਡਾਕਟਰ ਕੋਲ ਗਿਆ ਵਾਂ, ਤੇ ਅੱਲਾ ਭਲਾ ਕਰੇ ਯਾਰ ਡਾਕਟਰ ਦਾ। ਮਾਸ਼ਾਅੱਲਾ ਤੈਨੂੰ ਲੋਕ ਮਿਲੇ ਹੀ ਨਹੀਂ। ਵਾਹ ਵਾਹ, ਜਾਂਦੇ ਹੀ ਹੌਟਸਪੌਟ ਦਿੱਤਾ। ਮਜ਼ਾ ਵੀ ਆਇਆ ਨਾ। ਇੱਥੋਂ ਭਾਈ ਨੇ ਡਾਕਟਰ ਕੋਲ ਭੇਜਿਆ ਤੇ ਘੰਟਾ ਰੈਕਸਿਟੀ ਫਿਰਦੇ ਰਹੇ। ਕਹਿੰਦੇ ਪਹਿਲੇ ਮੈਂ ਹਾਰਟ ਲੱਭ ਲਵਾਂ ਯਾਰ। ਦੱਸ ਕੀ ਬਾਤ ਹੈ। ਉਧਰੋਂ 8 ਮਿੰਟ ਡਾਕਟਰ ਸਾਹਿਬ ਬੰਦ ਕਰਕੇ ਰਕਸ਼ੇ 'ਚ ਬਹਿ ਕੇ ਲੱਕੜ ਮੰਡੀ ਜਾਣਾ ਸੀ, ਉਹਦੇ ਨਾਲ ਇੰਨਾ ਦਿਲ ਲੱਗ ਗਿਆ, ਉਹਦੇ ਨਾਲ ਬਾਈਪਾਸ ਸੁਧਾਰ ਨਿਕਲ ਗਏ। ਮਿੰਟ ਮਾਰ ਕੀੜਾ ਲਵਾ ਕੇ ਤੂੰ ਉਹਨੂੰ ਬੋਲੀ ਜਾਣਾ, ਤੂੰ ਵਿੱਚ ਪੁਦੀਨਾ ਪਾਤਾ ਸਾਰਾ। ਇਹ ਉਹ ਚ ਪੁਦੀਨਾ ਹੀ ਹੁੰਦਾ ਭਾਈ। ਫਿਲਮ ਵਾਲੀ ਬੱਸ ਚ ਬਹਿ ਕੇ ਪਿੰਡੀ ਜਾਂਦੇ ਸੀ, ਐਂਡ ਰਹਿ ਗਿਆ ਪਿਸ਼ਾਵਰ ਹੀ ਚਲੇ ਗਏ। ਔਰ ਬੜੇ ਅੱਛੇ ਇਨਸਾਨ ਆ, ਲਿਫਟਾਂ ਲੈ ਕੇ ਉਮਰਾ ਕਰ ਰਹੇ। ਯਾਰ ਡਰਾਉਣੀ ਫਿਲਮ ਵੇਖਣ ਲਈ ਪੀਰਾਂ ਨੂੰ ਨਾਲ ਪਾਇਆ। ਉਹ ਯਾਰ ਔਰ ਐਡੀ ਡਰਾਉਣੀ ਫਿਲਮ ਲਾਈ, ਪੀਰ ਇੰਜ ਵੇਖਣ ਦੇ। 15 ਮਿੰਟ ਬਾਅਦ ਪੀਰ ਸਾਹਿਬ ਕਹਿੰਦੇ ਅੱਛਾ ਵੀ ਫਿਰ ਚੱਲਦਾ। ਇਹ ਵੀ ਡਰਾਉਣੀ ਫਿਲਮ ਵੇਖਣ ਦੇ ਨਾਲੇ ਪੜੀ ਜਾ ਰਹੇ। ਯਾਰ ਇਹ ਤਾਇਆ ਭਾਈ ਫੈਸਲੇ ਤਾਇਆ ਦਾ ਜਨਾਇਆ ਜਾਂਦੇ ਤੇ ਪੌਪਕੌਰਨ ਖਾਂਦੇ ਨਾਲ ਦੇਖਣ ਦੀ। ਯਾਰ ਉਹ ਫਿਲਮ ਇੰਨੀ ਡਰਾਉਣੀ ਫਿਲਮ ਲਾਈ, ਨਾਲ ਪੀਰ ਬਿਠਾਏ ਤੇ ਪੀਰ ਕਹਿੰਦੇ ਤੁਹਾਨੂੰ ਕਹਦਾ ਯਾਰ ਮੈਨੂੰ ਡਰ ਲੱਗਦਾ। ਉਹ ਨਖਾਰ ਕਾ ਵੇਖਣ ਦੇ। ਰੇਲਵੇ 'ਚ ਮੁਲਾਜ਼ਮ ਆ, ਰਾਤ ਨੂੰ ਸਾਰੀਆਂ ਟ੍ਰੇਨਾਂ ਲਵੇਟ ਕੇ ਰੱਖ ਦਿੰਦੇ। ਯਾਰ ਰੇਲਵੇ 'ਚ ਮੁਲਾਜ਼ਮ ਸੀ ਕਿ ਗੇਟ ਬੰਦ ਕਰ ਸੀ, ਟਾਈਮ ਉਟਾ ਫਾਟਕ ਬੰਦ ਕਰਕੇ ਸੌ ਗਏ। ਉਹ ਲੈ ਟ੍ਰੇਨ ਹੋਣੀ ਆ ਐਤਾ ਹੀ ਰਾਤੀ ਹੈ ਨਾ, ਮੇਰਾ ਇੱਕ ਦੋਸਤ ਮੈਨੂੰ ਮਿਲਿਆ। ਲੋ ਜੀ ਕਹਿੰਦਾ ਜੀ ਫੈਸਲ ਸਾਹਿਬ 10 ਤਰੀਕ ਦੇ ਆਰਡਰ ਆ ਗਏ, ਸਾਰੇ ਕੁਆਟਰ ਢਾਣ ਲੱਗੇ, ਰੇਲਵੇ ਕਲੋਨੀ ਸ਼ਹੀਨਾਬਾਦ ਜੀ ਉਹ ਫਲਾ ਟਮਕਾ। ਮੈਂ ਕਿਹਾ ਅੱਛਾ ਕਦੋਂ ਦੇ ਆਰਡਰ ਆਏ? 10 ਤਰੀਕ ਦਾ ਫਾਈਨਲ ਉਹਨਾਂ ਨੇ ਕਹਿਤਾ, 10 ਤਰੀਕ ਤੱਕ ਬੋਰੀ ਬਿਸਤਰਾ ਖਾਲੀ ਕਰੋ। ਮੈਂ ਕਿਹਾ ਰਾਤੀ ਓਏ ਅੱਜ ਤੇ 13 ਤਰੀਕ ਆ। ਮੈਂ ਕਿਹਾ ਸ਼ੁਕਰ ਭੁੱਲ ਗਿਆ ਅੱਜ 13 ਤਰੀਕ ਆ। ਅੱਛਾ ਲੇਕਿਨ ਨਾ ਇਹ ਗੱਲ ਹੈ ਵਾ ਉਹ ਯਾਰ ਜੋ ਵੀ ਹੈ ਯਾਰ ਆ ਢਾਣ ਦੀ ਗੱਲ ਕਰਕੇ ਨਾ ਭਾਈ ਫੈਸਲ ਨੂੰ ਢਾਣ ਦੀ ਧਮਕੀ ਦੇ ਕੇ ਕੋਈ ਬੰਦਾ ਵੀ ਇਹਨਾਂ ਕੋਲ ਸਟਿੰਗ ਪੀ ਲੈਂਦਾ।
ਫੈਸਲ ਸਾਹਿਬ 10 ਤਰੀਕ ਨੂੰ ਹੋਇਆ ਸਟਿੰਗ ਪੀ ਚੁੱਕਾ ਨਹੀਂ ਕੋਈ ਆਰਡਰ ਨਹੀਂ ਹੋ ਗਿਆ 70,000 ਦੀਆਂ ਚਾਹਾਂ ਪਿਆਤੀਆਂ ਉਹਦੇ ਕੋਲ ਢਾਣ ਦੀ ਧਮਕੀ ਨਾ ਦੋ ਜਿਹਨੇ ਦੀਆਂ ਨੇ ਚਾਹ ਬਣਾਤੀਆਂ ਦਿਲ ਕਰੇ ਨਵਾਂ ਪਲਾਟ ਆ ਜਾਂਦਾ ਨਹੀਂ ਤੁਹਾਡਾ ਵਾਕਈ ਮਕਾਨ ਹੈ ਵਿੱਚ ਤੁਹਾਡਾ ਘਰ? ਇਹ ਗਵਰਨਮੈਂਟ ਕਰੇਗੀ ਨਾ ਕੰਬਲ ਯਾਰ ਗਵਰਨਮੈਂਟ ਮੈਂ ਕਹਿੰਦਾ ਵਾਂ ਕਿ ਮੇਰਾ ਘਰ ਢਾਹ ਦੇਵੇ ਜੋ ਮਰਜ਼ੀ ਕਰੇ ਲੇਕਿਨ ਮਹਿੰਗਾਈ ਤੇ ਕੰਟਰੋਲ ਕਰੇ ਤਾਂ ਕਿ ਗਰੀਬ ਆਦਮੀ ਹਾਏ 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 ਖੁਸ਼ ਹੋ ਯਾਰ ਉਹਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕੇ। ਅਗਰ ਮੇਰਾ ਘਰ ਜਾਂਦਾ ਹੈ ਤੇ ਜਾਵੇ ਤੇ ਮੈਂ ਹਾਜ਼ਰ ਹਾਂ। ਇਦਾਂ ਦੇ ਬੰਦੇ ਅੱਛੀ ਗੱਲ ਕਰਕੇ ਨਾ ਰਾਤ ਨੂੰ 12-1 ਵਜੇ ਸ਼ਰਾਬ ਨੂੰ ਫੋਨ ਕਰਕੇ ਯਾਰ ਉਹ ਜਿਹੜੀ ਮੱਛੀ ਗੱਲ ਕਿਸੇ ਨੂੰ ਕੱਟਦੀ ਆ ਯਾਰ ਨਾਲੇ 7.5 ਲੱਖ ਰੁਪਏ ਦੇ ਮਕਾਨ ਨਾਲ ਕਿੱਡੀ ਖੁਸ਼ਹਾਲੀ ਆਈ ਹੈਗੀ। ਯਾਰ ਇਦਾਂ ਦੇ ਬੰਦੇ ਦਾ ਨਾ ਏਮ ਹੁੰਦਾ ਵਾ ਕਿ ਦਹੀਂ ਚ ਤੂੜੀ ਪਾ ਕੇ ਖਾਣੀ ਐਦਾਂ ਦੇ ਬੰਦੇ ਦਾ ਏਮ ਹੁੰਦਾ ਕਿ ਅੱਬੂ ਦੀ ਤਸਵੀਰ ਵੱਡੀ ਕਰਾਣੀ ਹਾਏ ਹਾਏ 6-12 ਦੀ। ਇਦਾਂ ਦੇ ਬੰਦੇ ਸ਼ਰਾਬ ਪੀ ਕੇ ਨਾ ਨਾਲ ਤੂੜੀ ਰੱਖ ਕੇ ਬੈਠੇ ਹੁੰਦੇ ਹਮਸਾਏ ਨੂੰ ਕੋਣ ਨਿੰਮਕਾ ਵੀ ਦੋ ਨਾ ਹਾਂ ਨਿੰਮਕਾ ਵੀ ਦੋ ਕੀ ਤੂੜੀ ਆ ਓਏ ਬੱਚਾ ਦੇਖ ਯਾਰ ਜਿਹੜਾ ਭਾਈ ਫੈਸਲ ਦਾ ਮਕਾਨ ਆ ਨਾ ਯਕੀਨ ਮੰਨ ਇਹਨੇ ਇੱਕ ਵਾਰੀ ਹਲਕਾ ਜਾਨੀ ਕਰਕੇ ਕਈਆਂ ਮਾਰੀਆਂ ਤੁਹਾਨੂੰ ਹੋਰ ਇੱਕ ਆਵਾਮ ਨਿਕਲ ਆਈ ਬੇਟਾ ਅੱਜ ਅਗਰ ਉਹ ਆਬਾਦੀ ਪੱਕੀ ਹੁੰਦੀ ਹੈ ਨਾ ਤੁਸੀਂ ਇਸ ਚੀਜ਼ ਦੇ ਗਵਾਹ ਹੋ ਸਾਰੇ ਠੀਕ ਹੈ ਨਾ 7 ਕਰੋੜ ਦੀ ਜਗ੍ਹਾ ਹੈ ਕਿ ਨਹੀਂ ਹੈ ਅਗਰ ਰਜਿਸਟਰੀ ਸ਼ੁਦਾ ਹੋ ਜੇ ਹਾਂ ਕਿੰਨੇ ਮਰਲੇ 5 ਮਰਲੇ ਹੈ ਉਹ ਜ਼ਿਆਦਾ ਵਾ 5 ਕਰੋੜ ਦੀ ਤੇ ਹੈ ਇਹਨਾਂ ਦਾ ਇੰਨਾ ਮਾਠਾ ਘਰ ਆ ਇਹ ਪੱਖਾ ਚਲਾਉਣ ਦਾ 2 ਭਰਾ ਕੰਧਾਂ ਨੂੰ ਹੱਥ ਰੱਖਦੇ ਉਹ ਵੀ ਨਾਲ ਘੁੰਮਦੇ ਮੈਂ ਵੇਖਿਆ ਵਾ ਇਹਨਾਂ ਨੇ ਦੂਜਾ ਪੱਖਾ ਚਲਾਇਆ ਛੱਤ ਵਾਲਾ ਪੱਖਾ ਚਲਾਇਆ ਤੇ ਮਕਾਨ ਹਲਕਾ ਹਲਕਾ ਤਾਂ ਜਾਣ ਡਿਆ ਇਹ ਵੀ ਭਰਾ ਵਾ ਸੋਟੀ ਨਾਲ ਪੱਖਾ ਚਲਾਉਂਦੇ ਜਿੰਨੇ ਕਹਿੰਦਾ ਮੈਂ ਆਸਾਨਾ ਜਿੰਨੀ ਮਰਜ਼ੀ ਸਾਡੇ ਇੱਧਰ ਇਹ ਸਾਡੇ ਹੀ ਕੰਧਾਂ ਵਾਲੇ ਮਕਾਨਾਂ ਦਾ ਰਿਵਾਜ ਆ ਕੈਨੇਡਾ ਦੇ ਵਿੱਚ ਤੁਸੀਂ ਇੰਜ ਹੱਥ ਨਾਲ ਕਿੱਲ ਠੋਕ ਸਕਦੇ ਦੀਵਾਰਾਂ 'ਚ। ਅੱਛਾ ਤੂੰ ਕਦੇ ਗਿਆ ਕੈਨੇਡਾ ਮੇਰੇ ਦੋਸਤ ਰਹਿੰਦੇ ਨੇ ਤੇ ਤੂੰ ਕਿਸ ਤਰ੍ਹਾਂ ਕਹਿਣ ਡਿਆ ਭਾਜੀ ਉਹ ਫੋਮ ਟਾਈਪ ਹੁੰਦਾ ਵਾ ਘਰ ਗੱਤਾ ਟਾਈਪ। ਯਾਰ ਜਿੱਥੇ ਤੂੰ ਰਹਿੰਦਾ ਹੋਵੇ ਨਾ ਉੱਥੇ ਦੀ ਗੱਲ ਕਰਿਆ ਕਰ ਸਾਨੂੰ ਭਾਜੀ ਉਹ ਕੈਨੇਡਾ ਦਾ ਸਾਰੇ ਪਤਾ ਲੱਕੜ ਦੇ ਬਣੇ ਨੇ ਕੈਨੇਡਾ ਦੇ ਵਿੱਚ ਮੈਨੂੰ ਪਤਾ ਇੱਕ ਬੰਦੇ ਨੇ ਮੈਨੂੰ ਦਿਖਾਇਆ ਸੀ ਘਰ ਆਸਟ੍ਰੇਲੀਆ ਅਸੀਂ ਗਏ ਆ ਕੈਸੇ ਘਰ ਬਣੇ ਨੇ ਉਹ ਭਾਈ ਜਾਨ ਪਲਾਟੀਨਮ ਦੇ ਬਣੇ ਨੇ ਪਲਾਟੀਨਮ ਦੇ ਆਹੋ ਪਤਾ ਨਹੀਂ ਕੀ ਹੁੰਦਾ ਉਹ ਕੀ ਹੁੰਦਾ ਐਲੂਮੀਨੀਅਮ ਟਾਈਪ। ਲੱਕੜ ਤੇ ਐਲੂਮੀਨੀਅਮ ਸਾਰੇ ਯਾਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਨਾ ਹੀਟ ਹੁੰਦੇ ਨਾ ਗਰਮ ਹੁੰਦੇ ਨਾ ਉਹ ਠੀਕ ਹੈ ਨਾ ਉਸ ਤੋਂ ਬਾਅਦ ਵੱਡੀ ਗੱਲ ਕੀ ਹੈ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ ਭਾਜੀ ਉਹ ਕਹਿੰਦੇ ਇੱਥੇ ਨਾ ਮੱਖੀ ਹੈ ਨਾ ਮੱਛਰ ਹੈ ਨਾ ਸੁੰਡੀ ਹੈ ਨਾ ਕੁਛ ਕੱਖ ਵੀ ਨਹੀਂ ਹੈਗਾ ਰਾਸ਼ੀ ਹੈ ਨਹੀਂ ਇੰਦਾ ਤੇ ਨਾਲੇ ਕਹਿੰਦਾ ਨਾ ਲੱਕੜ ਖਰਾਬ ਹੋਣੀ ਆ ਨਾ ਅਸੀਂ ਲੱਕੜ ਨੂੰ ਸੁਪਰ ਜਦੋਂ ਦਿਲ ਕਰਨਾ ਅਸੀਂ ਅੱਧੇ ਲੱਕੜਾਂ ਖੋਲਣੀਆਂ ਵਾ ਹਰ ਚਾ ਖੋਲਣੀ ਇਕੱਠੀ ਕਰਕੇ ਹੋਰ ਜਗ੍ਹਾ ਲੈਣੀ ਐਦਾਂ ਹੀ ਭਰਾਵਾ ਇੱਕ ਹੋਰ ਚੀਜ਼ ਕੈਨੇਡਾ ਅਮਰੀਕਾ ਦੀ ਅਸੀਂ ਇੱਥੇ ਗੱਲਾਂ ਕਰੀਦੀਆਂ ਨਾ ਕਿ ਬਾਜ਼ਾਰ 'ਚ ਕੋਈ ਵੀਡੀਓ ਬਣਾ ਰਿਹਾ ਤੇ ਕੋਈ ਪਿੱਛੇ ਆ ਜਾਂਦਾ ਤੇ ਇਹ ਕੀ ਕਰ ਰਹੀ ਹੈ ਬਾਹਰ ਕਾਨੂੰਨਨ ਤੁਸੀਂ ਇਹ ਕਰ ਸਕਦੇ ਆ ਕੁਝ ਵੀ ਕੈਮਰੇ ਦੇ ਵਿੱਚ ਕੋਈ ਵੀ ਬੰਦਾ ਆ ਜੇ ਤੁਸੀਂ ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਵੀ ਯੂਜ਼ ਕਰ ਸਕਦੇ ਆ ਜੇ ਲੇਕਿਨ ਉਹਦਾ ਕੋਈ ਇਤਰਾਜ਼ ਹੋਵੇ ਤੇ ਫਿਰ ਕੋਈ ਇਤਰਾਜ਼ ਨਹੀਂ ਉਹ ਭਾਈ ਯਾਰ ਮੇਰੀ ਉਹਦਾ ਕੋਈ right ਉਹ ਯਾਰ ਗੱਲ ਸੁਣ ਯਾਰ ਐਵੇਂ ਐਡ ਮਨਾ ਕਰਾਈ ਜਾਈ ਯਾਰ ਇਦਾਂ ਦੇ ਹਰ ਕੋਈ ਕੈਮਰਾ ਖੋਲ ਕੇ ਲੋਕਾਂ ਦੇ ਘਰਾਂ 'ਚ ਵੜ ਜਾਵੇ ਫਿਰ ਤਾਂ ਹੱਸ ਨਾ ਜਾਣਾ ਕਿਤੇ ਵਿਦ ਆਊਟ ਪਰਮਿਸ਼ਨ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅਗਰ ਮੈਂ ਹੁਣ ਤੁਹਾਨੂੰ ਦੱਸਣਾ ਬਿਲਕੁਲ ਇੱਕ ਬੰਦਾ ਵੀਡੀਓ ਬਣਾਉਣ ਡਿਆ ਤੇ ਪਿੱਛੇ ਉਹ ਆਪਣੀ ਬੇਟੀ ਦੇ ਨਾਲ ਜਾ ਰਿਹਾ ਕਰੈਕਟਰ ਉਹ ਵਿੱਚ ਆਇਆ ਕਹਿੰਦਾ hey guys come on please I watching your reel ਮੈਨੂੰ ਰੀਲ ਨੂੰ ਕਹਿੰਦਾ ਉਹਨੇ ਕਿਹਾ ਕਹਿੰਦਾ why any problem ਕਹਿੰਦਾ I think my daughter is in with film ਵਲੌਗ ਵਾਹ ਵਾਹ ਵਲੌਗ please cancel the ticket ਉਹਨੇ ਕਿਹਾ ਕਹਿੰਦਾ no problem I check your deleted ਕਹਿੰਦਾ ਮੈਨੂੰ ਟੱਕ ਦੀ ਆਵਾਜ਼ ਆਈ ਹੈ ਠੀਕ ਹੈ I seen the tuck ਕਹਿੰਦਾ ਮੈਨੂੰ ਟੱਕ ਦੀ ਆਵਾਜ਼ ਆਈ ਹੈ ਜੋੜ ਕਹਿੰਦਾ ਤੂਨੇ ਵੀ ਸੁਣੀ ਸੀ? ਉਹ ਟੱਕ ਬਿਸਕੁਟ ਖੋਲਣ ਦੀ ਆਵਾਜ਼ ਆਈ ਸੀ ਨਹੀਂ ਕਹਿੰਦਾ ਤੂਨੇ ਵੀ ਸੁਣੀ ਸੀ ਟੱਕ ਦੀ ਆਵਾਜ਼ ਨਾਲ ਦੇ ਨੂੰ ਕਹਿੰਦਾ ਹਾਂ ਮੈਨੇ ਵੀ ਸੁਣੀ ਸੀ ਉਹ ਭਾਈ ਸਾਰੀ ਰੀਲ ਉਹਦੀ ਯਾਨੀ ਕਿ ਕੱਢ ਕੇ ਕੈਮਰੇ ਦਾ ਕਾਰਡ ਤੋੜ ਕੇ ਸਿੱਟ ਦਿੰਦਾ ਹਲੋ ਜੀ ਚੌਨੇ ਇੰਗਲਿਸ਼ ਚੋਨੂੰ ਗਿਆ ਤੇ ਇਹਨਾਂ ਨੇ ਆਪਣੇ ਦਸਵੇਂ ਬੰਨ ਲਏ ਭਰਾਵਾ ਬਗੈਰ ਪਰਮਿਸ਼ਨ ਤੋਂ ਹਾਂ ਨੰਗ ਜੇ ਤੇ ਜੋ ਮਰਜ਼ੀ ਹੋ ਜੇ ਜੇ ਅਗਰ ਕਿਸੇ ਨੇ ਡੱਕ ਲਿਆ ਤੇ ਲੈ ਹੁਣ ਦੁਬਈ 'ਚ ਕੀ ਹੋਇਆ ਭਾਈ ਇਹ ਹੈ ਭਾਜੀ ਤੁਸੀਂ ਕਰ ਮੈਂ ਮਿੱਠਾ ਸਲਮਾਨ ਤੇ ਐਸਨ ਭਾਈ ਐਸਨ ਭਾਈ ਸੀਗੇ ਹਾਂ ਅੱਛਾ ਹੁਣ ਨਾ ਕੀ ਹੋਇਆ ਇਹ ਹੈ ਮੇਰੀ ਤੇ ਉਸਤਾਦ ਦੀ ਹੈ ਨਾ ਲੱਗੀ ਸ਼ਰਤ ਕਹਿੰਦੇ ਫੈਸਲ ਉਹ ਭਾਈ ਕੋਲ ਵਾਲਾ ਉਹ ਸੇਵੀਆਂ ਜਿਹੜੀਆਂ ਨਹੀਂ ਸੀ ਹੁੰਦੀਆਂ ਉਹ ਕੀ ਕਹਿੰਦੇ ਨੇ ਉਹਨੂੰ ਨੂਡਲਸ ਨਹੀਂ ਉਹ ਮਿੱਠੀਆਂ ਜਿਹੜੀਆਂ ਹੁੰਦੀਆਂ ਥਾਲ ਤੇ ਰੱਖ ਕੇ ਜਿਹੜਾ ਵੀ ਸਵੀਟ ਨੂਡਲ ਮੁਨਾਫਾ ਕੁਨਾਫਾ ਮੁਨਾਫਾ ਮੁਨਾਫਾ ਖਾਦਾ ਉੱਥੇ ਨਾ ਉਹ ਮਿੱਠਾ ਜਿਹੜਾ ਮਿੱਠਾ ਸੀ ਉਹ ਉਸਤਾਦ ਕਹਿੰਦੇ ਫੈਸਲ ਮੁਫਤ ਖਾਣਾ ਵਾ ਮੰਗ ਕੇ ਮੈਂ ਤੈਨੂੰ 500 ਦਿਰਹਮ ਦਾਂਗਾ ਮੈਂ ਕਿਹਾ ਓਕੇ ਮੈਂ ਕਿਹਾ ਓਕੇ ਹੋ ਗਿਆ ਉਸਤਾਦ ਜੀ ਤੁਸੀਂ ਪਿੱਛੇ ਹੋ ਜਾਓ ਮੇਰੀ ਵੀਡੀਓ ਬਣਾਓ ਉਸਤਾਦ ਜੀ ਵੀਡੀਓ ਬਣਾ ਰਹੇ ਨੇ ਤੇ ਮੈਂ ਉਹਦੇ ਕੋਲ ਗਿਆ ਵਾਂ Hi guys, do you speak English? ਕਹਿੰਦਾ yeah. I am hungry, please help me. I want to eat. ਇਹ ਉਹ ਕਹਿੰਦਾ oh you are busy. I call the police. ਠੀਕ ਹੈ ਚਲੋ ਉਧਰੋਂ ਨਸਾ ਆ ਰਿਹਾ ਉਹ ਕੀ ਹੋਇਆ ਮੈਂ ਕਿਹਾ ਯਾਰ ਉਹ ਉਸਤਾਦ ਨੇ ਮੇਰੀ ਸ਼ਰਤ ਲੱਗੀ ਹੈ ਕਿ ਇਹਦੇ ਕੋ ਮੁਫਤ ਲੈ ਕੇ ਖਾ ਤੇ ਮੈਂ ਉਹਨੂੰ ਕਹਿ ਰਿਹਾ ਸੀ ਤੇਰਾ ਦਿਮਾਗ ਠੀਕ ਆ
ਸਾਰਿਆਂ ਨੂੰ ਤੂੰ ਰਿਪੋਰਟ ਕਰਾਣਾ ਵਾ ਇੰਜ ਇਹ ਉਹ ਉਸਤਾਦ ਨੂੰ ਆ ਕੇ ਦੱਸਿਆ ਕਹਿੰਦਾ ਜੀ ਇਹ ਅੱਜ ਕਰਨ ਡਿਆ ਸੀ। ਮੈਂ ਕਿਹਾ ਉਸਤਾਦ ਦੇ ਨਾਲ ਤੇ ਜ਼ਰਤ ਲੱਗੀ ਸੀ। ਠੀਕ ਹੈ, ਉਹ ਕਹਿੰਦਾ ਭਾਈ ਇੱਥੇ ਉਹ ਰਿਪੋਰਟ ਕਰ ਦਿੰਦੇ ਨੇ Beggar ਕਹਿੰਦੇ ਯਾਰ। ਫਿਰ ਉਹਨੂੰ ਕਿਹਾ ਕਿ ਹੀ ਇਜ਼ ਬਲੌਗਰ, ਇਹ ਉਹਨੇ ਵੀ ਕਿਹਾ, ਕਹਿੰਦਾ ਓ ਮੈਂ ਇਹਨੂੰ ਵੇਖਿਆ ਹੋਇਆ ਵਾ ਵੀਡੀਓ 'ਚ। ਤੇ ਫਿਰ ਉਹ ਤਾਂ ਕਰਕੇ ਬੈਗਰਸ ਨੂੰ ਕੀ ਕਹਿੰਦੇ ਆ? ਮੰਗਣ ਵਾਲੇ ਨੂੰ ਬੈਗਰ ਕਹਿੰਦੇ ਆ। ਇਹ ਆਪਣੇ ਵੱਡੇ ਭਰਾ ਨੂੰ ਕਹਿੰਦੇ ਇਹਨਾਂ ਨੇ ਆਪਣੇ ਮੁੰਡੇ ਦਾ ਨਾਂ ਰੱਖ ਲਿਆ ਵਾ। ਇਹਨਾਂ ਨੇ ਅੱਜ ਆਲੂ ਬੈਗਨ ਹੀ ਪਕਾਏ। ਤੁਸੀਂ ਬੱਦਲ ਦੇਖੋ ਕਿੰਨਾ ਯਕਦਮ ਆਇਆ ਵਾ, ਤੇ ਬੱਦਲ ਦੇਖੋ ਲੱਗਦਾ ਪੁੱਠਾ ਕਸ਼ੂ ਘੁਮਾਉਂਦਾ ਹੀ। ਉਹ ਯਾਰ ਓਏ ਜੋ ਵੀ ਆ, ਲੇਕਿਨ ਮੈਨੂੰ ਆਸਟ੍ਰੇਲੀਆ ਦੀ ਇੱਕ ਗੱਲ ਹੀ ਤੁਹਾਨੂੰ ਭੁੱਲੇ ਨਾ ਭੁੱਲੇ, ਮੈਨੂੰ ਵੀ ਨਹੀਂ ਭੁੱਲਣੀ। ਤੁਸੀਂ ਕੁਝ ਨਹੀਂ ਲਿਆਂਦਾ ਦੋਨਾਂ। ਓਏ ਥਰ ਚੱਲੇ ਆਣਾ ਵਾ। ਹਾਂਜੀ ਭਾਜੀ, ਇੱਕ ਲੜਕੀ ਹੈ ਨਾ ਏਡੀ ਖੂਬਸੂਰਤ, ਤੇ ਉਹ ਬ੍ਰਿਟਿਸ਼ ਸੀ ਨਾ ਮਿੱਠੇ। ਪਤਾ ਨਹੀਂ ਭਾਜੀ, ਮੈਂ ਤਾਂ ਉਦੋਂ ਸੁੱਤਾ ਯਾਰ। ਮੈਂ ਤੈਨੂੰ ਦੱਸਦਾ ਮਿੱਠੇ, ਆ ਤੇਰੀ ਹਰਕਤ ਨੇ ਕਿਸੇ ਦਿਨ ਤੇਰਾ ਅੱਲਾ ਮਾਫ ਕਰੇ ਕਹਿਣਾ ਨਹੀਂ ਚਾਹੀਦਾ, ਤੇਰਾ ਨੱਕ ਪੜਵਾ ਦੇਣਾ ਮੈਂ। ਸਹੀ ਗੱਲ। ਮੈਂ ਤੈਨੂੰ ਕਹਿਆ ਮੈਂ ਮੱਥਾ ਪਾੜ ਦਾਂਗਾ ਤੇਰਾ, ਠੀਕ ਹੈ ਨਾ। ਤੁਸੀਂ ਕੁਝ ਤੁਹਾਨੂੰ ਮਾਰ ਦਿਆ ਕਰੋ। ਮੈਂ ਤੈਨੂੰ ਕਹਿਣ ਡਿਆ ਵਾ ਨਾ ਅਕੇ ਨਹੀਂ ਹੁਣ ਕੁਛ ਨਾ ਕਰੋ ਤੁਸੀਂ, ਸ਼ੁਰੂ ਚ ਉਹਨਾਂ ਨਾਲ ਉਹ ਲੜਕੀ ਜਿਹੜੀ ਨਾ, ਉਹ ਹਨਾ ਮਿੱਠੇਪੁਰੀਏ ਦੀ ਫੈਨ ਨਹੀਂ, ਉਹ ਬ੍ਰਿਟਿਸ਼ ਸੀਗੀ, ਅੰਗਰੇਜ਼ਣੀ ਸੀਗੀ, ਤੇ ਉਹ ਇੰਗਲਿਸ਼ ਉਹਨੂੰ ਯਾਰ ਉਹ ਮੇਰੀਆਂ ਫੈਨਾਂ ਵਰਗੀ ਸੀ। ਅੱਛਾ ਯਾਰ ਉਹ ਜਿਹੜੇ ਲੜਕੀ ਹੈ ਨਾ, ਫੈਨ ਹੁੰਦੇ ਉਹ ਫੈਨ। ਉਹ ਲੜਕੀ ਨੇ ਮਿੱਠੇ ਨੂੰ ਪਸੰਦ ਕਰ ਲਿਆ। ਹੈ ਹਾਂ, ਤੇ ਉਹ ਕਹਿੰਦੀ ਕਿ ਉਹਨੇ ਹਨਾ ਹੁਣ ਹੱਥ ਤੇ ਐਮ ਵੀ ਲਿਖਾਇਆ ਹੋਇਆ। ਮਿੱਠਾ ਮਿੱਠਾ ਨਹੀਂ ਲਿਖਾਇਆ, ਉਹਨੇ ਪਹਿਲੇ ਹੀ ਕਿਤੇ ਲਿਖਾਇਆ ਸੀਗਾ। ਤੇ ਉਹ ਕਹਿੰਦੀ ਸੀ ਕਿ ਮੇਰੀ ਵਿਸ਼ ਸੀਗੀ, ਉਹ ਮੈਨੂੰ ਇੰਗਲਿਸ਼ ਟਾਕ ਕਰ ਰਹੀ ਸੀ। ਉਹਨੇ ਮੈਨੂੰ ਕਿਹਾ, ਕਹਿੰਦੀ ਕਿ ਮੈਂ ਮੇਰੇ ਹਸਬੈਂਡ ਦਾ ਨਾਮ ਜਿਹੜਾ ਨਾ ਐਮ ਤੋਂ ਸ਼ੁਰੂ ਹੋਵੇਗਾ ਜਾਂ ਐਸ ਤੋਂ ਸ਼ੁਰੂ ਹੋਏਗਾ। ਮੈਂ ਕਿਹਾ ਫਿਰ ਦੋਵੇਂ ਹੀ ਆ, ਇਹ ਸਾਜਦ ਮਿੱਠਾਪੁਰੀਆ। ਉਹ ਥੱਥੀ ਸੀਗੀ, ਥੱਥੀ। ਉਹ ਫਿਰ ਉਹ ਸ਼ੁਕਰੀਆ ਅਦਾ ਕਰੀਏ, ਤੇ ਮੈਨੂੰ ਕਹਿੰਦੀ ਪਲੀਜ਼ ਹੈਲਪ ਮੀ। ਮੈਂ ਕਿਹਾ ਐਨੀ ਪ੍ਰੋਬਲਮ, ਕੈਨ ਆਈ ਹੈਲਪ ਯੂ? ਦੱਸ ਮੈਨੂੰ ਕੀ। ਕਹਿੰਦੀ ਹੀ ਇਜ਼ ਮਾਈ ਹਸਬੈਂਡ ਨਹੀਂ, ਡ੍ਰੀਮ ਬॉय। he is my dream boy. I want to marry with ਮਿੱਠਾਪੁਰੀਆ। ਨਹੀਂ ਡ੍ਰੀਮ ਬॉय ਨੇ ਕਿਹਾ ਮੈਨੂੰ ਸਟੀਮ ਬॉय ਬਹੁਤ ਅੱਛਾ ਵਾ। ਲੈ ਲਓ ਨਜਾਇਜ਼ ਕਿਹੜੇ ਪਾਸੇ ਗੱਲ ਲੈ ਯਾਰ ਨਾਲੇ ਜੇ ਇਹ ਗੱਲ ਕਰਨੀ ਮਿੱਠੇ ਨੇ ਸਭ ਤੋਂ ਘਟੀਆ ਹਰਕਤ ਕੀਤੀ ਉੱਥੇ। ਉੱਥੇ ਵੀ ਉੱਥੇ ਕਹਿੰਦਾ ਪਹਿਲੇ ਮੈਨੂੰ ਆਸਟ੍ਰੇਲੀਆ ਦੀ ਸਿਮ ਲੈ ਕੇ ਤੇ ਮੇਰੇ ਸਿਗਨਲ ਆ ਗਏ। ਯਾਰ ਮਿੱਠੇ ਤੂੰ ਆਲਰੇਡੀ ਮੇਰੇ ਕੋ ਜਿਹੜੀ ਨਹੀਂ ਹੁੰਦੀ ਯੂਨੀਵਰਸਲ ਸਿਮ ਹੈਗੀ ਮੇਰੇ ਕੋ। ਯੂਨੀਵਰਸਿਟੀ ਅਲਹਮਦੁਲਿਲਾ। ਅੱਛਾ ਪੂਰੇ ਯਾਨੀ ਕਿ ਇੱਥੋਂ ਬਾਹਰ ਵੀ ਚੱਲੇਗੀ। ਅੱਛਾ ਜਹਾਜ਼ ਵੀ ਚੱਲਦੀ, ਉਹ ਮੈਨੂੰ ਜਹਾਜ਼ ਵੀ ਲੱਭੀ ਸੀਗੀ। ਉਹ ਕਿਹੜੀ ਯੂਨੀਵਰਸਿਟੀ ਦਾ ਕੋਡ ਆ 0332? ਅੱਛਾ ਦੂਸਰੇ ਨੰਬਰ ਤੇ ਤੁਹਾਨੂੰ ਪਤਾ ਮੈਂ ਆਸਟ੍ਰੇਲੀਆ ਤੋਂ ਆ ਕੇ ਸਿੱਧਾ ਲਾਹੌਰ ਚਲਾ ਗਿਆ, ਲਾਹੌਰੋਂ ਫਿਰ ਇੱਥੇ ਆਇਆ ਵਾਂ। ਜਿਹੜਾ ਗਿਫਟ ਵਾਲਾ ਬੈਗ ਹੈ ਨਾ, ਉਹ ਮੈਂ ਹਜੇ ਤੱਕ ਨਹੀਂ ਖੋਲਿਆ। ਖੋਲੋ, ਕਿਦੋਂ ਖੋਲਣਾ ਵਾ? ਜਿਹੜਾ ਗਿਫਟ ਵਾਲਾ ਬੈਗ ਹੈ ਨਾ, ਉਹ ਮੈਂ ਹੁਣ ਜਾਵਾਂਗਾ ਇੱਥੇ ਕਚਹਿਰੀ ਬਾਜ਼ਾਰ, ਉੱਥੋਂ ਲੈ ਕੇ ਫਿਰ ਉਹ ਚ ਪਾਵਾਂ। ਨਹੀਂ ਮੈਂ ਬੈਗ ਖੋਲਿਆ ਹੀ ਨਹੀਂ, ਹਜੇ ਤੱਕ ਨਹੀਂ ਖੋਲਿਆ। ਯਾਰ ਗਿਫਟ ਵਾਲਾ ਬੈਗ ਖੋਲਿਆ ਤੇ ਅੰਦਰ ਮਖੀਲ ਲੱਗਾ ਹੋਇਆ। 1.5 ਸਾਲ ਬਾਅਦ ਖੋਲਿਆ। ਨਹੀਂ ਕੀ ਬਚਿਆ ਯਾਰ ਪਾਕਿਸਤਾਨ ਦਾ ਗਿਫਟ ਨਹੀਂ ਚਾਹੀਦਾ ਮੈਨੂੰ। ਪਾਕਿਸਤਾਨ ਦਾ ਨਹੀਂ, ਉਹ ਭਾਈ ਉਹ ਪਤਾ ਲੱਗ ਜਾਏਗਾ ਪਾਕਿਸਤਾਨੀ ਕਿ ਆਸਟ੍ਰੇਲੀਆ ਨੇ। ਇਹ ਪਤਾ ਲੱਗ ਜਾਏਗਾ। ਉਹ ਯਾਰ ਸਲਮਾਨ ਨਹੀਂ ਛੁਪਿਆ ਫਿਰਦਾ ਯਾਰ। ਅਮੀਰਪੁਰ ਬਾਜ਼ਾਰ ਜਾ, ਮੇਡ ਇਨ ਸਾਰੇ ਮਿਲਦੇ ਆ, ਮੇਡ ਇਨ ਆਸਟ੍ਰੇਲੀਆ, ਮੇਡ ਭਰਿਆ ਪਿਆ। ਸਭ ਤੋਂ ਪਹਿਲੇ ਮੈਂ ਤਾਂ ਹਲੇ ਕੁਝ ਵੀ ਲਿਆ ਉੱਥੋਂ ਨਾ। ਸਭ ਤੋਂ ਪਹਿਲੇ ਕਾਲੂ, ਹਾਜੀ, ਦਾਨਿਸ਼, ਸਲਮਾਨ ਭਾਈ, ਸ਼ਰਾਜ਼ ਭਾਈ, ਖਾਬਰ ਭਾਈ, ਠੀਕ ਹੈ ਨਾ। ਐ ਮੈਂ ਸਾਰਿਆਂ ਲਈ ਗਿਫਟ ਲਏ। ਤੇ ਉਹ ਅੱਛਾ ਭਾਈ, ਸ਼ਰਾਜ਼ ਦਾ ਭਾਈ ਜਿਹੜਾ, ਮੈਂ ਤੁਹਾਨੂੰ ਸਹੀ ਤੇ ਹੁਣ ਬੈਗ ਨਹੀਂ ਮੈਂ ਖੋਲੇ ਯਾਰ, ਸਿੱਧੀ ਸਾਫ਼ ਗੱਲ। ਇੱਕ ਮਿੰਟ, ਉਸ ਤੋਂ ਬਾਅਦ ਗਈ ਸੀ ਯਾਰ ਖਬਰ ਹੁੰਦੇ ਆ। ਨਾ ਬੋਲੋ, ਸ਼ਾਮ ਦਾ ਟਾਈਮ ਆ, ਝੂਠਾ ਭਾਈ ਫੈਸਲ ਤੇ ਮੇਰੀ ਸਲਾਹ ਸੀ ਭਰਾਵਾ। ਉੱਥੇ ਤੁਹਾਨੂੰ ਪਤਾ ਫਰਸਟ ਐਕਸਪੀਰੀਅੰਸ ਦਾ ਲਾਸਟ ਇੰਪ੍ਰੈਸ਼ਨ ਯਾ ਭਾਈ ਨਹੀਂ ਗਿਫਟ ਇਹਨਾਂ ਨੇ ਕਿਹਾ ਸੀ ਸਾਰੇ ਰਲ ਕੇ ਨਾ ਅੱਛੀ ਹਦਾਇਤ ਲਈ ਖਾਣਾ ਖਵਾ ਦਾਂਗੇ। ਐਦਾਂ ਇਹਨੇ ਕਿਹਾ ਸੀ, ਮਿੱਠੇ ਨੇ ਕਿਹਾ। ਲੇਕਿਨ ਮੈਂ ਕਿਹਾ ਨਹੀਂ ਯਾਰ ਮਿੱਠੇ, ਫੇਰ ਵੀ ਇੱਕ ਆਸ ਹੁੰਦੀ ਆ। ਅਗਰ ਖਾਣੇ ਤੇ ਮੁੱਤਫਿਕ ਹੈਗੇ ਹੋ ਤੁਸੀਂ, ਜਿਹੜੇ ਹੋਟਲ ਦੇ ਹੱਥ ਰੱਖੋਗੇ, ਜਿੱਥੇ ਜਿਹੜੇ ਸ਼ਹਿਰ ਚ ਕਹੋਗੇ, ਯਾਰ ਤੁਸੀਂ ਜਿਹੜੇ ਹੋਟਲ ਤੇ ਹੱਥ ਰੱਖੋਗੇ ਅਸੀਂ ਉੱਥੇ ਚਨੇ ਲੈ ਕੇ ਆ ਜਾਾਂਗੇ ਭਾਈ। ਹੋਰ ਦੱਸੋ। ਨਹੀਂ ਯਾਰ, ਜਿਹੜੇ ਸ਼ਹਿਰ ਚ ਮੈਂ ਕਹੋਗੇ। ਅਰਜ਼ ਸੁਣ ਲਓ ਮੇਰੀ ਭਾਜੀ। ਪਹਿਲੀ ਗੱਲ ਤੇ ਇਹ ਹੈ ਕਿ 0% ਅਸੀਂ ਉਮੀਦ ਰੱਖੀ ਸੀ ਕਿ ਤੁਸੀਂ ਕੁਝ ਸਾਡੇ ਲਈ ਲਿਆਓਗੇ, ਤੇ ਸਾਡੇ ਜ਼ਿਹਨੋਂ ਗੁਮਾਨ ਚ ਹੀ ਨਹੀਂ ਸੀ। ਨਹੀਂ ਮੇਰੇ ਹੈ ਯਾਰ ਸਹੀ ਗੱਲ ਹੈ। ਇੱਕ ਮਿੰਟ ਮੇਰੇ ਤੋਂ ਹੈ। ਇੱਕ ਮਿੰਟ, ਤੁਸੀਂ ਆਸਟ੍ਰੇਲੀਆ ਗਏ ਆ, ਮੈਂ ਤਾਂ ਗੁੱਜਰ ਨੇ ਪਿੱਛੋਂ ਜੈਸ਼ੀ ਮਾਰੀ ਆ ਕਿ ਛੱਡ ਕੇ ਕੋਈ KFC ਨਹੀਂ ਛੱਡਿਆ, ਕੋਈ ਮੈਕਡੋਨਲਡ ਨਹੀਂ ਓਏ ਛੱਡਿਆ। 10 ਦਿਨ ਦਾ ਖਰਚਾ ਜਿਸ ਮਰਜ਼ੀ ਸ਼ਹਿਰ ਦਾ ਡਿਸਾਈਡ ਕਰ ਲਓ, ਮੈਂ ਤੇ ਮਿੱਠਾ ਡਿਵਾਈਡ ਕਰਕੇ। ਨਹੀਂ ਤੁਸੀਂ Okay ਕਹਿੰਦੇ ਕਰੋ। ਭਾਜੀ ਮਿਠਾਈ ਵਿੱਚ ਵੇਚੀ। ਸਵਾਤ, ਕਲਾਮ, ਚਿਤਰਾਲ, ਹਾਂ ਯਾਰ ਲੈ ਕੇ ਜਾਓ। ਮਾਲਮ ਜੱਬਾ। ਮਾਲਮ 5 ਦਿਨ ਚੱਪਾ, ਦਾ ਕਰ ਲਓ, ਚਲੋ 5 ਦਿਨ। 5 ਦਿਨ ਦਾ ਕਰ ਲਓ ਚਲੋ। ਇੱਕ ਦਿਨ ਮੇਰੇ ਨਾਲ 4 ਦਿਨ ਕਰ ਆਓ ਵਾਪਸ। ਮੇਰਾ ਮੁੰਡਾ ਚਲੋ ਅੰਦਰ ਚਲੀ ਚਲੋ ਠੀਕ ਹੈ ਯਾਰ, ਸ਼ਹਿਰ ਡਿਸਾਈਡ ਕਰ ਲਓ, ਆਓ, ਸਾਨੂੰ ਮਸ਼ਵਰਾ ਦਿਓ ਆਓ ਜੀ ਯਾਰ, ਕਿੱਥੇ ਖਾਓ। ਆਈਏ, ਤੇ ਅਸੀਂ ਉੱਥੇ ਨਾ ਵਾਪਸ ਆ ਫਿਰ ਕੇ ਕੱਲ ਪਲਾਨ ਕਰ ਲਾਂਗੇ। ਯਾਰ ਤੁਹਾਨੂੰ 5 ਸਵਾਲ ਪੁੱਛਣੇ ਆ। ਸੂਟ ਮੇਰੇ ਨਾ ਆ ਭਾਈ ਸੂਟ ਆ, ਮੈਂ ਕੱਲ ਨੂੰ ਸੂਟ ਡੋਨੇਟ ਕਰਨਾਗਾ, ਤਿਆਰੀ ਕਰਕੇ ਆਇਓ ਸਵਾਲਾਂ ਚਲੋ ਦੇ। ਬੈਠੇ ਮੇਰਾ ਹੀ ਸੂਟ ਆ, ਇਹ ਨਹੀਂ ਮਿਲਣਾ, ਤੁਹਾਨੂੰ ਪਤਾ ਵਾ। ਸਵਾਦ ਕਲਾਮ ਤੋਂ ਵਾਪਸ ਆ ਕੇ ਮੈਨੂੰ ਫੋਨ ਕਰ ਦੇਣਾ, ਫਿਰ ਮੈਂ ਵੀ ਫਿਰ ਦਫ਼ਤਰ ਆ ਜਾਵਾਂਗਾ। ਚਲੋ ਠੀਕ ਹੈ ਯਾਰ, ਓਕੇ ਯਾਰ, ਚਲੀਏ ਯਾਰ। ਤੂੰ ਨਹੀਂ ਆਣਾ ਜੀ।